ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 28 ਜੁਲਾਈ ਇਤਵਾਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਖਬਰਾਂ ਵਾਲੇ ਪਾਸੇ ਆਉਣ ਤੋਂ ਪਹਿਲਾਂ ਚੇਤੇ ਕਰਾ ਦਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੀ ਤੱਕ ਨਹੀਂ ਕੀਤਾ। ਵੀਲਾਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ ਤੇ ਇਹਦੇ ਲਿੰਕ ਨੂੰ WhatsApp ਤੇ ਦੂਜੇ ਸੋਸ਼ਲ ਮੀਡੀਆ ਤੇ ਸ਼ੇਅਰ ਕਰੋ। ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਦੇ ਉੱਤੇ ਅਸੀਂ ਚਾਨਣ ਪਾਉਣਾ, ਪਰ ਚਾਨਣ ਨਹੀਂ, ਪਹਿਲੀ ਖਬਰ ਇਹੋ ਜਿਹੀ ਹੈ ਉਹਦੇ ਤੇ ਸਾਨੂੰ ਹਨੇਰਾ ਪਾਉਣਾ ਪੈਣਾ ਕਿਉਂਕਿ ਉਹਦੇ ਵਿੱਚ ਦੋ ਇਹੋ ਜਿਹੀਆਂ ਮਾਇਆ-ਨਾਜ਼ ਸ਼ਖਸੀਅਤ ਨੇ ਜਿਨ੍ਹਾਂ ਦਾ ਜਿਸ ਵੇਲੇ ਮੈਂ ਜ਼ਿਕਰ ਕਰਨਾ ਹੈ ਤਾਂ ਤੁਹਾਡਾ ਦਿਲ ਬਾਗ-ਬਾਗ ਕਰਨਾ ਹੈ। ਮੈਂ ਤੁਹਾਨੂੰ ਪਹਿਲੇ ਦਿਨ ਤੋਂ ਦੱਸਣ ਡਿਆ ਵੀ ਸਭ ਫੜੇ ਜਾਣਗੇ। 100 ਦਿਨ ਚੋਰ ਦਾ, ਇੱਕ ਦਿਨ ਸਾਧ ਦਾ। ਭਾਵੇਂ ਕੁੱਤੀ ਚੋਰਾਂ ਨਾਲ ਰਲੀ ਹੋਵੇ ਪਰ ਇੱਕ ਦਿਨ ਚੋਰ ਵੀ ਫੜੇ ਜਾਂਦੇ ਨੇ ਤੇ ਕੁੱਤੀ ਵੀ ਫੜੀ ਜਾਂਦੀ ਹੈ। ਬਹਰਹਾਲ ਜੋ ਕੁਝ ਇਸ ਵੇਲੇ ਪਾਕਿਸਤਾਨ ਦੇ ਮੀਡੀਆ 'ਚ ਹੋਇਆ ਇਹ ਕੰਮ ਇੱਕ ਦਿਨ ਹੋਣਾ ਹੀ ਸੀ, ਲੇਕਿਨ ਚਲੋ ਚੰਗਾ ਹੋ ਗਿਆ ਤੇ ਹੁਣ ਅਸੀਂ ਸਿਆਣੇ ਹੱਥੀਂ ਤੁਹਾਨੂੰ ਸਮਝਾ ਵੀ ਦਿਆਂਗੇ। ਚੌਧਰੀ ਸਾਹਿਬ ਨੇ ਆਪਣੇ ਬੜੇ ਸਾਰੇ ਬੰਦੇ ਪਾਲੇ ਨੇ ਤੇ ਜ਼ਾਹਿਰ ਹੈ ਉਹਨਾਂ ਦੇ ਕੋਲੋਂ ਆਪਣਾ ਬਾਰੀਕ ਵਾਰਦਾਤ ਦੇ ਨਾਲ ਬਿਆਨੀਆਂ ਵੀ ਰੋਜ਼ ਕੰਨਾਂ ਦੇ ਥਰੂ ਤੁਹਾਡੇ ਦਿਮਾਗਾਂ ਦੇ ਵਿੱਚ ਜਿਹੜਾ ਜਿਵੇਂ ਟੀਕਾ ਭਰ ਕੇ ਲਾਈਦਾ ਤੇ ਬਾਜ਼ੂ 'ਚ ਹੈ ਪਰ ਉਹ ਪਹੁੰਚਦਾ ਤਾਂ ਤੁਹਾਡੇ ਖੂਨ 'ਚ ਹੈ ਤੇ ਦਿਮਾਗ ਤੇ ਦਿਲ 'ਚ ਪਹੁੰਚਦਾ। ਇਸੇ ਤਰੀਕੇ ਨਾਲ ਇਹਨਾਂ ਦਾ ਜਿਹੜਾ ਝੂਠ ਹੈ ਤੇ ਜ਼ਹਿਰ ਹੈ ਦਿਨ ਰਾਤ ਦਾ, ਉਹ ਤੁਹਾਡੇ ਕੰਨਾਂ ਦੇ ਰਾਹੀਂ ਤੁਹਾਡੇ ਦਿਮਾਗ ਤੱਕ ਅਪਣਾਇਆ ਜਾ ਰਿਹਾ ਤਾਂ ਕਿ ਤੁਸੀਂ ਸੋਚੋ ਹੀ ਉਸ ਤਰੀਕੇ ਨਾਲ ਜਿਵੇਂ ਚੌਧਰੀ ਸਾਹਿਬ ਚਾਹੁੰਦੇ ਨੇ। ਬਹਰਹਾਲ ਮੈਂ ਜਿਸ ਤਰ੍ਹਾਂ ਤੁਹਾਨੂੰ ਸ਼ੁਰੂ ਕੀਤਾ ਵੀ ਸਭ ਫੜੇ ਜਾਣਗੇ ਤੇ ਫੜੇ ਗਏ ਜੇ। ਕੌਣ ਫੜਿਆ ਗਿਆ? ਮਨਸੂਰ ਅਲੀ ਖਾਨ ਸਾਹਿਬ ਉਰਫ ਲੌਂਡਾ ਲਪਾੜਾ ਜੀ ਤੇ ਜੇਦਾ ਜੀ ਉਰਫ ਬਰਮਾ ਦੇ ਪ੍ਰੋਫੈਸਰ ਅਹਮਲ ਜੋਗੀ ਬਾਬਾ ਜੇਦਾ ਜੀ, ਜਾਵੇਦ ਚੌਧਰੀ ਸਾਹਿਬ ਦੀ ਮੈਂ ਗੱਲ ਕਰਨ ਡਿਆ, ਦੋਵੇਂ ਫੜੇ ਗਏ ਨੇ। ਪਰ ਜੇਦਾ ਜੀ ਦੇ ਉੱਤੇ ਬਾਅਦ 'ਚ ਮੈਂ ਗੱਲ ਕਰਨਾ, ਪਹਿਲੇ ਜ਼ਰਾ ਥੋੜ੍ਹਾ ਜਿਹਾ ਮੈਂ ਗੱਲ ਕਰ ਲਾਂ ਆਪਣੇ ਜਿਹੜੇ ਲੌਂਡਾ ਲਪਾੜਾ ਜੀ ਨੇ। ਇਹ ਲੌਂਡਾ ਲਪਾੜਾ ਜ਼ਰਾ ਪੰਜਾਬੀ ਦੇ ਵਿੱਚ ਨਾ ਭੈੜਾ ਜਿਹਾ ਨਾਂ ਲੱਗਦਾ ਹੈ, ਭੈੜਾ ਜਿਹਾ ਲਫ਼ਜ਼, ਮਾਯੂਬ ਜਿਹਾ। ਪਰ ਉਰਦੂ ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸ ਦਿਆਂ ਵੀ ਕੋਈ ਗਾਲ ਛਾਲ ਨਹੀਂ। ਲੌਂਡਾ ਲੜਕੇ ਨੂੰ ਆਖਦੇ ਨੇ ਉਰਦੂ ਦੇ ਵਿੱਚ, ਮੁੰਡੇ ਖੁੰਡੇ ਨੂੰ ਲੜਕੇ ਨੂੰ, ਤੇ ਅੱਲੜ ਜਿਹਾ ਮੁੰਡਾ ਜਿਹੜਾ ਹੋਵੇ ਪੰਜਾਬੀ ਜਿਵੇਂ ਅਸੀਂ ਆਖਦੇ ਹਾਂ ਤਾਂ ਉਹਨੂੰ ਲੌਂਡਾ ਆਖਦੇ ਨੇ। ਸਾਡੀ ਜ਼ਰਾ ਜ਼ੁਬਾਨ ਜਦੋਂ ਅਸੀਂ ਬੋਲਨੇ ਪੰਜਾਬੀ ਤਾਂ ਮਾਯੂਬ ਜਿਹਾ ਲੱਗਦਾ ਤੇ ਇਹਨੂੰ ਕੋਈ ਮਾਯੂਬ ਸਮਝਣਾ ਨਹੀਂ, ਇਹ ਬਹਰਹਾਲ ਉਹਨਾਂ ਦਾ ਲਫ਼ਜ਼ ਹੈ ਤੇ ਉਹ ਬੋਲਦੇ ਨੇ। ਤੇ ਲੌਂਡਾ ਲਪਾੜਾ ਜੀ ਜਿਹੜੇ ਸਾਡੇ ਹੈ ਨੇ ਆਪਣੇ ਮਨਸੂਰ ਅਲੀ ਖਾਨ ਸਾਹਿਬ, ਉਹ ਬੜੇ ਸ਼ੌਕ ਨਾਲ ਇਹ PTI ਦੇ ਲੋਕਾਂ ਨੂੰ ਇਹ ਗੱਲ ਆਖਦੇ ਨੇ ਤੇ ਹੁਣ ਆਪਣੀ ਕਵਰਿੰਗ ਕਰਨ ਵਾਸਤੇ ਕਦੀ ਨੂਨ ਲੀਗ ਵਾਲਿਆਂ ਨੂੰ ਵੀ ਆਖ ਦਿੰਦੇ ਨੇ, ਆਪਣੀ ਜ਼ਰਾ ਬਸ਼ਰਮੀ, ਆਪਣੀ ਖਿਫਤ ਖਜਾਲਤ ਮਟਾਉਣ ਵਾਸਤੇ। ਤੇ ਉਹ ਮੇਰਾ ਮਤਲਬ ਕਹਿਣ ਦਾ ਹੈ ਕਿ ਅਸਲ ਦੇ ਵਿੱਚ ਇਹ PTI ਵਾਸਤੇ ਇਹਨਾਂ ਨੇ ਨਾਂ ਰੱਖਿਆ ਸੀ ਤੇ ਅਸੀਂ ਪਿਆਰ ਨਾਲ ਵਾਪਸ ਇਹਨਾਂ ਨੂੰ ਆਖਦੇ ਕਿਉਂਕਿ ਐਡੀ ਭੈੜੀ ਗੱਲ ਇਹ ਨਹੀਂ ਇਹਨੂੰ ਕਹਿਣਾ ਸਮਝਦੇ ਤੇ ਅਸੀਂ ਉਹਨਾਂ ਨੂੰ। ਬਹਰਹਾਲ ਹੋਇਆ ਇਹ ਕਿ ਚੌਧਰੀ ਸਾਹਿਬ ਨੇ ਇਹਨਾਂ ਨੂੰ ਇੱਕ ਸਕ੍ਰਿਪਟ ਭੇਜਿਆ। ਸਾਡੇ ਕੋਲ ਨਾਮ ਹੀ ਹੈ ਚੌਧਰੀ ਸਾਹਿਬ ਦੇ ਉਸ ਬੰਦੇ ਦਾ ਜਿਨ੍ਹੇ ਇਹਨਾਂ ਨੂੰ ਇਹ ਸਕ੍ਰਿਪਟ ਭੇਜਿਆ, ਕਿਉਂਕਿ ਉਸ ਬੰਦੇ ਨੇ ਕੋਈ ਕਮ ਅਜ਼ ਕਮ ਕੋਈ 37 ਹੋਰ ਬੰਦਿਆਂ ਨੂੰ ਵੀ ਇਹ ਸਕ੍ਰਿਪਟ ਘੱਲਿਆ। ਹਾਂਜੀ, ਦੁਬਾਰਾ ਰਿਪੀਟ ਮੈਂ ਕਰ ਰਿਹਾ, 37 ਟੋਟਲ ਬੰਦਿਆਂ ਨੂੰ ਇਹ ਸਕ੍ਰਿਪਟ ਘੱਲਿਆ ਗਿਆ। ਚੌਧਰੀ ਸਾਹਿਬ ਦਾ ਇੱਕ ਮਹਿਕਮਾ ਹੈ, ਉਹਦੇ ਵਿੱਚੋਂ ਇੱਕ ਸਕ੍ਰਿਪਟ ਘੱਲਿਆ ਗਿਆ ਔਰ ਆਖਿਆ ਗਿਆ ਕਿ ਬੱਚਿਓ, ਮਜੂਰਿਓ, ਬਲੂੰਗੜਿਓ, ਇਹ ਜਿਹੜਾ ਸਕ੍ਰਿਪਟ ਹੈ ਨਾ ਇਹ ਅੱਜ ਰਾਤੀ ਬੋਲਣਾ। ਹੁਣ ਸਕ੍ਰਿਪਟ ਕੀ ਸੀ? ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ ਵੀ ਇਮਰਾਨ ਖਾਨ ਨੇ 4 ਗੱਲਾਂ ਕੀਤੀਆਂ। ਇਮਰਾਨ ਖਾਨ ਨੇ ਕਿਹਾ ਵੀ PTI ਪਾਕਿਸਤਾਨ ਦੀ ਸਭ ਤੋਂ ਵੱਡੀ ਪਾਰਟੀ ਹੈ, 90% ਆਵਾਮ ਉਹਦੇ ਨਾਲ ਖਲੋਤੀ ਹੈ ਔਰ PTI ਇਸ ਵੇਲੇ ਸਭ ਤੋਂ ਵੱਡੀ ਪਾਰਟੀ ਤੇ 90% ਆਵਾਮ ਉਧਰ ਖਲੋਤੀ ਹੈ। ਕੋਈ ਝੂਠ? ਤੁਹਾਨੂੰ ਪਤਾ ਹੈ, ਸਾਰੀ ਦੁਨੀਆ ਨੂੰ ਪਤਾ ਹੈ ਤੇ ਝੂਠ ਨਹੀਂ। ਦੂਜੀ ਗੱਲ, ਪਾਕਿਸਤਾਨ ਦੀ ਫੌਜ ਪਾਕਿਸਤਾਨ ਲਈ ਬੜੀ ਅਹਿਮ ਹੈ ਤੇ ਬੜੀ ਕੀਮਤੀ ਹੈ ਤੇ ਬੜੀ ਕੁਰਬਾਨੀਆਂ ਨਾਲ ਬਣੀ ਹੈ ਤੇ ਪਾਕਿਸਤਾਨੀ ਆਵਾਮ ਤੇ ਫੌਜ ਦਾ ਤਲਕ ਹਮੇਸ਼ਾ ਚੰਗਾ ਰਹਿਣਾ ਚਾਹੀਦਾ, ਇਹ ਭੈੜਾ ਨਹੀਂ ਹੋਣਾ ਚਾਹੀਦਾ। ਇਹ ਦੂਜੀ ਗੱਲ, ਇਹਦੇ 'ਚ ਵੀ ਕੋਈ ਭੈੜੀ ਗੱਲ ਹੈ? ਮੈਂ ਰੋਜ਼ ਤੁਹਾਨੂੰ ਇਹੀ ਗੱਲ ਆਉਂਦਾ, ਇਮਰਾਨ ਖਾਨ ਸਾਹਿਬ ਵੀ ਰੋਜ਼ ਹੀ ਆਉਂਦੇ ਨੇ, ਉਹਨਾਂ ਤੇ ਆਖਿਆ ਫੌਜ ਮੇਰੇ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਪਾਕਿਸਤਾਨ ਲਈ, ਫੌਜ ਵੀ ਮੇਰੀ, ਮੁਲਕ ਵੀ ਮੇਰਾ, ਬੜਾ ਕੁਝ ਉਹ ਕਹਿ ਚੁੱਕੇ ਨੇ, ਅਸੀਂ ਵੀ ਰੋਜ਼ ਆਉਂਦੇ। ਤੀਜੀ ਗੱਲ, ਇਮਰਾਨ ਖਾਨ ਸਾਹਿਬ ਨੇ ਆਖਿਆ ਵੀ ਇਹ ਜਿਹੜੇ ਨੂਨ ਲੀਗ ਵਾਲੇ ਨੇ ਚਾਹੁੰਦੇ ਨੇ ਕਿ 90% ਆਵਾਮ ਜੇ PTI ਦੇ ਨਾਲ 90% ਖਲੋਤੀ ਹੈ ਨਾ, ਪਹਿਲੀ ਗੱਲ ਜਿਹੜੀ ਕੀਤੀ ਸੀ ਉਹ ਤੇ ਜਿਹੜਾ ਉਹ ਫੌਜ ਆਪਸ 'ਚ ਭਿੜ ਜਾਣ, ਇਹ ਪਾਕਿਸਤਾਨ ਵਾਸਤੇ ਨੁਕਸਾਨਦੇਹ। ਇਹ ਵੀ ਕੋਈ ਪਹਿਲੀ ਵਾਰੀ ਗੱਲ ਕੀਤੀ, ਹਮੇਸ਼ਾ ਕਰਦੇ ਆਏ ਨੇ। ਚੌਥੀ ਗੱਲ, ਉਹਨਾਂ ਕਿਹਾ ਕਿ ਜਨਰਲ ਆਸਿਮ ਮੁਨੀਰ ਸਾਹਿਬ ਤੁਸੀਂ ਨਿਊਟਰਲ ਹੋ ਜਾਓ, ਤੁਸੀਂ ਇਹਨਾਂ ਦਾ ਸਾਥ ਨਾ ਦਿਓ, ਲੰਡਨ ਪਲਾਨ ਦੇ ਤਹਿਤ ਜਿਹੜੇ ਤੁਸੀਂ ਇਹਨਾਂ ਨਾਲ ਕੋਈ ਵਾਅਦੇ ਸ਼ਾਦੇ ਕੀਤੇ ਨੇ ਪਾਸੇ ਹੋ ਜਾਓ ਔਰ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਏ ਔਰ ਜਿਹਨੂੰ ਆਵਾਮ ਵੋਟ ਦੇਵੇ ਉਹ ਅੱਗੇ ਆ ਜਾਏ। ਇਹ ਚੌਥੀ ਗੱਲ, ਇਹ ਵੀ ਕੋਈ ਉਹਨਾਂ ਗਲਤ ਨਹੀਂ ਕੀਤੀ ਜਾਂ ਪਹਿਲੀ ਵਾਰੀ ਨਹੀਂ ਕੀਤੀ, ਇਹ ਵੀ ਹਮੇਸ਼ਾ। ਉਸ ਤੋਂ ਬਾਅਦ ਜਨਾਬ ਸਾਰੇ ਲਿਫਾਫਿਆਂ ਨੂੰ ਉਹਨਾਂ ਨੇ ਟਾਰਗੇਟ ਦਿੱਤਾ ਕਿ ਜੀ ਪਾ ਦਿਓ ਰੌਲਾ। ਇਮਰਾਨ ਖਾਨ ਨੇ ਮਾਫੀ ਮੰਗ ਲਈ, ਇਮਰਾਨ ਖਾਨ NRO ਮੰਗਣ ਨੇ, ਇਮਰਾਨ ਖਾਨ ਪੈਰੀਂ ਪੈ ਗਿਆ। ਉਹ ਅੱਗੋਂ ਤੁਹਾਨੂੰ ਮੈਂ ਦੱਸਦਾ ਵੀ ਅੱਗੋਂ ਹੋਇਆ ਕੀ ਹੈ, ਕਿਉਂ ਇਸ ਪਾਸੇ ਨੂੰ ਤੁਰ ਪਏ ਨੇ। ਉਹ ਸਕ੍ਰਿਪਟ ਜਿਹੜਾ ਦਿੱਤਾ ਉਹ ਮੈਂ ਤੁਹਾਨੂੰ ਹੁਣ ਸੁਣਵਾਉਣਾ ਤੇ ਸਬੂਤਾਂ ਦੇ ਨਾਲ ਤੁਹਾਡੇ ਸਾਹਮਣੇ ਰੱਖਣਾ ਵੀ ਇਹਨਾਂ ਸਾਰਿਆਂ ਨੂੰ ਜਿਹੜਾ ਸਕ੍ਰਿਪਟ ਦਿੱਤਾ ਸੀ ਇੱਕੋ ਹੀ ਸਕ੍ਰਿਪਟ ਪੜ੍ਹੀ ਜਾ ਰਹੇ ਨੇ। 3 ਗੱਲਾਂ ਨੇ ਉਸ ਸਕ੍ਰਿਪਟ 'ਚ।
ਜੰਗਲ ਦਾ ਬਾਦਸ਼ਾਹ ਉਹਨੂੰ ਕਹਿੰਦੇ ਸੋ ਤੁਸੀਂ ਜਨਰਲ ਆਸਿਮ ਮੁਨੀਰ ਸਾਹਿਬ ਨੂੰ। ਤੇ ਹੁਣ ਤੁਹਾਨੂੰ ਕੀ ਹੋਇਆ, ਹੁਣ ਤੁਸੀਂ ਪੈਰੀਂ ਪੈ ਗਏ ਹੋ। ਦੂਜਾ ਉਹਨਾਂ ਨੇ ਆਖਿਆ ਜੀ ਕਿ ਇਹ ਸਾਰਾ ਜਿਹੜਾ ਡਰ ਹੈ ਨਾ ਡੀਜੀ ISPR ਸਾਹਿਬ ਦੀ ਪ੍ਰੈਸ ਕਾਨਫਰੰਸ ਤੇ ਤੀਜਾ ਉਹਨਾਂ ਨੇ ਕਿਹਾ ਕਿ ਜਨਰਲ ਆਸਿਮ ਮੁਨੀਰ ਸਾਹਿਬ ਕਿਹੜਾ ਕੋਈ ਛੋਟੇ ਜਿਹੇ ਬੱਚੇ ਨੇ ਕਿ ਉਹਨਾਂ ਨੂੰ ਗੱਲ ਦੀ ਸਮਝ ਹੀ ਨਹੀਂ। ਉਹ ਕਿਹੜਾ ਕੱਲ ਕਾਲਜ ਯੂਨੀਵਰਸਿਟੀ ਗਏ ਨੇ ਜਾਂ ਕਦੀ ਗਏ ਹੀ ਨਹੀਂ। ਵੈਸੇ ਤੁਹਾਨੂੰ ਮੈਂ ਥੋੜ੍ਹਾ ਜਿਹਾ ਦੱਸ ਦਿਆਂ ਕਿ ਉਹ ਬੜੀ ਛੋਟੀ ਉਮਰੇ ਆਰਮੀ ਚਲੇ ਗਏ ਸਨ। ਉਹ ਕਾਲਜ ਯੂਨੀਵਰਸਿਟੀ ਨਹੀਂ ਗਏ ਲੌਂਡਾ ਲਪਾੜਾ ਜੀ। ਉਹਨਾਂ ਨੇ ਜ਼ਾਹਿਰ ਹੈ ਉਹਦੇ ਬਰਾਬਰ ਜਿਹੜੀ ਮਿਲਟਰੀ ਦੇ ਵਿੱਚ ਟ੍ਰੇਨਿੰਗ ਹੈ ਉਹ ਕੀਤੀ ਹੈ। ਯੂਨੀਵਰਸਿਟੀ ਕਾਲਜ ਉਹ ਵਾਕਈ ਨਹੀਂ ਗਏ। ਉਹ ਯੂਨੀਵਰਸਿਟੀ ਦੇ ਬਰਾਬਰ ਡਿਗਰੀ ਜਾਂ ਜਿਹੜੀਆਂ ਵੀ ਉਹਨਾਂ ਦੀਆਂ ਡਿਗਰੀਆਂ ਨੇ ਮਿਲਟਰੀ ਦੇ ਵਿੱਚ, ਉਹ ਉਹਨਾਂ ਨੇ ਮਿਲਟਰੀ 'ਚ ਕੀਤੀਆਂ ਨੇ। ਅੱਛਾ ਭਾਰਤ, ਹੁਣ ਵਾਪਸ ਆਨੇ ਗੱਲ ਦੇ ਉੱਤੇ। ਇਹ ਤਿੰਨ ਗੱਲਾਂ ਨੇ ਜੀ। ਇਹ ਪਹਿਲਾਂ ਜ਼ਰਾ ਸਬੂਤਾਂ ਦੇ ਨਾਲ ਸੁਣੋ ਕਿ ਦੋਵੇਂ ਫੜੇ ਕਿਵੇਂ ਗਏ ਨੇ। ਇਹ ਜ਼ਰਾ ਸੁਣੋ ਵੀਡੀਓ। ਅਸੀਂ ਅਗਰ ਇਹਨਾਂ ਦੀ ਵੀਡੀਓ ਵਿਖਾ ਸਕਦੇ ਤੇ ਫਿਰ ਤੇ ਹੋਰ ਵੀ ਸਵਾਦ ਆਉਣਾ ਸੀ, ਲੇਕਿਨ ਜ਼ਾਹਿਰ ਉਹਨਾਂ ਦੇ ਕਾਪੀਰਾਈਟ ਨੇ, ਇਸ ਲਈ ਅਸੀਂ ਵੀਡੀਓ ਨਹੀਂ ਵਿਖਾ ਸਕਦੇ। ਆਡੀਓ ਤੇ ਹੀ ਗੁਜ਼ਾਰਾ ਕਰੋ। ਤੇ ਇਹ ਜ਼ਰਾ ਉਹਨਾਂ ਦੀ ਹਲਕੀ ਫੁਲਕੀ ਹੋ ਸਕਦਾ ਵੀਡੀਓ ਵੀ ਮੁੰਡੇ ਦਿਖਾ ਸਕਣ, ਮੈਨੂੰ ਪਤਾ ਨਹੀਂ ਕਿੰਨਾ ਕੋ ਕਰ ਸਕਣਗੇ ਇਹਦੇ 'ਚ। ਇਹ ਜ਼ਰਾ ਵੇਖੋ। और रिक्वेस्ट आप किससे कर रहे हैं जिसको आज से चंद हफ्ते पहले जो है आप जंगल का बादशाह कह के पुकार रहे थे। ये जंगल का बादशाह है, जंगल का बादशाह है, जंगल का बादशाह है। लेकिन अब सवाल यह है कि 1.5 हफ्ता पहले आपका क्या मौकफ था? 1.5 हफ्ता पहले आप जनरल आसिम मुनीर साहब को जंगल का बादशाह भी कह रहे थे, आप उसे एक शख्स भी कह रहे थे, जिसकी वजह से सारा बुहरान पैदा हुआ है। फिर डीजी ISPR ने अभी सिर्फ 72 घंटे पहले ये तकरीबन ये प्रेस कॉन्फ्रेंस 96 घंटे पहले प्रेस कॉन्फ्रेंस की है। तो अब आपको नजर आना शुरू हो गया कि भाईजान इन्होंने डंडा जो है ना वो चला देना है, इन्होंने छोड़ना नहीं है। कि पाकिस्तान तहरीक इंसाफ वाकई अपनी जड़ों से हिल गई है और उसकी बुनियादी वजह जो है वो ISPR के DG की प्रेस कॉन्फ्रेंस है। आपने वो प्रेस कॉन्फ्रेंस सुनी होगी जिसमें उन्होंने सीधा कहा कि जनाब 9 मई पे कोई कंप्रोमाइज नहीं हो सकता। और आर्मी चीफ जो है ना वो तो अभी नए अभी 13-14 साल के 15 साल के हुए हैं, उनको तो पता ही कुछ नहीं है। उन्होंने तो अभी कॉलेज भी नहीं पढ़ा हुआ ना, कॉलेज यूनिवर्सिटी में भी नहीं गए हुए, अभी तो बिल्कुल जवान लड़के से हैं वो, उनको तो पता ही कुछ नहीं अभी तक। तो आपका ख्याल ये है कि पूरी कौम का हाफजा बड़ा कमजोर है और जनरल आसिम मुनीर साहब का हाफजा तो मेरा ख्याल है 24 घंटे से पीछे जाता ही नहीं है, लिहाजा वो भूल चुके होंगे कि कल इन्होंने मेरे साथ क्या किया था। यार क्या बच्चों वाली हरकतें हैं यार, क्या बच्चों वाली हरकतें। मतलब पाकिस्तान पीपल्स पार्टी और नून लीग जो है वो कहती है और उसके बाद आर्मी चीफ जो है ना वो चुप करके मांझता। अच्छा एंजे गए, ओहो मैंने तो पता ही नहीं, मेरी तो आंखें खुल गई, मेरे तो हालात बदल गए, जज्बात बदल गए, ये तो मैंने सोचा ही नहीं था। अलीमा खान साहबा क्या बता दिया आपने मुझे। ਵੇਖ ਲਿਆ ਜੀ, ਦੋਵਾਂ ਨੂੰ ਵੇਖ ਲਿਆ ਜੀ। ਉਹ ਪਹਿਲੇ ਵਾਲਾ ਜਿਹੜਾ ਆਂਦਾ ਹੈ ਜੰਗਲ ਦਾ ਬਾਦਸ਼ਾਹ, ਪਹਿਲੀ ਵਾਰੀ ਦਾਲ ਬੋਲੀ ਗਈ ਹੈ। ਦੂਸਰੀ ਵਾਰ ਰੰਗਬਾਜ਼ ਹੈ ਨਾ, ਉਹ ਲਾਹੌਰੀ ਰੰਗਬਾਜ਼ ਜਿਹੜੇ ਮੱਥੇ ਰੰਗ ਦਿਆਂਗੇ, ਇਹ ਉਹ ਵਾਲੀ ਆਈਟਮ ਹੈ। ਉਹ ਦੂਜੀ ਵਾਰੀ ਬਾਦਸ਼ਾਹ ਵੀ ਨਹੀਂ ਕਹਿਣਾ ਹੁੰਦਾ, ਬਾਦਸ਼ਾਹ ਬਾਦਸ਼ਾਹ ਬਾਦਸ਼ਾਹ। ਉਹ ਤੁਸੀਂ ਜ਼ਰਾ ਗੌਰ ਨਾਲ ਸੁਣਾ, ਜ਼ਰਾ ਦੁਬਾਰਾ ਸੁਣੋ ਇਹਨਾਂ ਦੀ ਕਾਰਵਾਈ ਦੋਵਾਂ ਦੀ। और रिक्वेस्ट आप किससे कर रहे हैं जिसको आज से चंद हफ्ते पहले जो है आप जंगल का बादशाह कह के पुकार रहे थे। ये जंगल का बादशाह है, जंगल का बादशाह है, जंगल का बादशाह है। लेकिन अब सवाल यह है कि 1.5 हफ्ता पहले आपका क्या मौकफ था? 1.5 हफ्ता पहले आप जनरल आसिम मुनीर साहब को जंगल का बादशाह भी कह रहे थे, आप उसे एक शख्स भी कह रहे थे, जिसकी वजह से सारा बुहरान पैदा हुआ है। फिर डीजी ISPR ने अभी सिर्फ 72 घंटे पहले ये तकरीबन ये प्रेस कॉन्फ्रेंस 96 घंटे पहले प्रेस कॉन्फ्रेंस की है। तो अब आपको नजर आना शुरू हो गया कि भाईजान इन्होंने डंडा जो है ना वो चला देना है, इन्होंने छोड़ना नहीं है। कि पाकिस्तान तहरीक इंसाफ वाकई अपनी जड़ों से हिल गई है और उसकी बुनियादी वजह जो है वो ISPR के DG की प्रेस कॉन्फ्रेंस है। आपने वो प्रेस कॉन्फ्रेंस सुनी होगी जिसमें उन्होंने सीधा कहा कि जनाब 9 मई पे कोई कंप्रोमाइज नहीं हो सकता। और आर्मी चीफ जो है ना वो तो अभी नए अभी 13-14 साल के 15 साल के हुए हैं, उनको तो पता ही कुछ नहीं है। उन्होंने तो अभी कॉलेज भी नहीं पढ़ा हुआ ना, कॉलेज यूनिवर्सिटी में भी नहीं गए हुए, अभी तो बिल्कुल जवान लड़के से हैं, उनको तो पता ही कुछ नहीं अभी तक। तो आपका ख्याल यह है कि पूरी कौम का हाफजा बड़ा कमजोर है और जनरल आसिम मुनीर साहब का हाफजा तो मेरा ख्याल है 24 घंटे से पीछे जाता ही नहीं है, लिहाजा वो भूल चुके होंगे कि कल इन्होंने मेरे साथ क्या किया था। यार क्या बच्चों वाली हरकतें हैं यार, क्या बच्चों वाली हरकतें। मतलब पाकिस्तान पीपल्स पार्टी और नून लीग जो है वो कहती है और उसके बाद आर्मी चीफ जो है ना वो चुप करके मांझता। अच्छा एंजे गए, ओहो मैंने तो पता ही नहीं, मेरी तो आंखें खुल गई, मेरे तो हालात बदल गए, जज्बात बदल गए, ये तो मैंने सोचा ही नहीं था। अलीमा खान साहबा क्या बता दिया आपने मुझे। ਸੁਣ ਲਈ ਜੇ। ਬਹਰਲ ਵਾਪਸ ਆਉਣੇ। ਹੁਣ ਇਹਦੇ ਵਿੱਚ ਇਹਨਾਂ ਤਿੰਨ ਗੱਲਾਂ ਗਈਆਂ। ਇੱਕ ਤੇ ਜੰਗਲ ਦਾ ਬਾਦਸ਼ਾਹ, ਉਹ ਜ਼ਾਹਿਰ ਹੈ ਅਜੇ ਵੀ ਉਹੀ ਗੱਲ, ਜੰਗਲ ਦੇ ਬਾਦਸ਼ਾਹ ਹੀ ਨੇ ਉਹ, ਜੋ ਉਹਨਾਂ ਦਾ ਦਿਲ ਕਰੇ। ਅੱਜ ਉਹ ਬੱਚੀ ਜਿਹੜੀ ਹੈ ਉਹਨੂੰ ਚੁੱਕ ਲਿਆ, ਅਰੂਬਾ ਕੋਮਲ ਉਹਦਾ ਨਾਂ ਹੈ, ਉਹਨੂੰ ਅੱਜ ਚੁੱਕ ਲਿਆ। ਉਹ ਬੱਚੀ ਫੇਸਬੁੱਕ ਦੀ ਲੀਡ ਹੈ PTI ਦੀ, ਜਾਂ ਫੇਸਬੁੱਕ ਦੇ ਵਿੱਚ ਫੇਸਬੁੱਕ ਸੋਸ਼ਲ ਮੀਡੀਆ ਨੂੰ ਹੈਂਡਲ ਕਰਦੀ ਹੈ, ਉਹਨੂੰ ਅੱਜ ਵਿਚਾਰੀ ਨੂੰ ਚੁੱਕ ਲਿਆ। ਔਰ ਉਸ ਤੋਂ ਬਾਅਦ ਉਸ 'ਤੇ ਹੁਣ ਜ਼ੁਲਮ ਸਿਤਮ ਹੈ। ਬੱਚੀਆਂ ਤਾਂ ਕਦੀ ਨਹੀਂ ਚੁੱਕੀਆਂ ਗਈਆਂ ਪਾਕਿਸਤਾਨ 'ਚ, ਇਸ ਪਾਸੇ ਬਾਰੇ ਉਸ 'ਤੇ ਗੱਲ ਕਰਨੇ ਬਾਅਦ 'ਚ। ਲੇਕਿਨ ਕਹਿਣ ਦਾ ਮਤਲਬ ਹੈ ਦੂਜਾ ਜੀ DG ISPR ਸਾਹਿਬ ਦੀ ਪ੍ਰੈਸ ਮੇਰੀ ਗੱਲ ਸੁਣੋ। DG ਸਾਹਿਬ ਸਾਡੇ ਵਾਸਤੇ ਤਾਂ ਬੜੇ ਮੁਹਤਰਮ ਨੇ, ਬੜੀ ਇੱਜ਼ਤ ਦੀ ਜਗ੍ਹਾ 'ਤੇ ਨੇ, ਪਰ ਉਹਨਾਂ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਕਿਸੇ ਨੇ ਡਰਨਾ ਕੀ ਹੈ? ਮਾਹੌਲ ਹੀ ਬਣਦਾ। ਉਹ ਆਪਣੇ ਵਾਲੇ ਪਾਸੇ ਵੀ ਉਹਨਾਂ ਦਾ ਮਾਹੌਲ ਬਣਦਾ, ਬਾਹਰ ਵੀ ਮਾਹੌਲ ਬਣਦਾ। ਮੈਨੂੰ ਦੱਸੋ ਵੀ ਉਹਨਾਂ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਇਹ ਗੱਲ ਇਮਰਾਨ ਖਾਨ ਨੇ ਕਿਉਂ ਕਰਨੀ ਸੀ? ਤੇ ਤੀਜਾ ਜੀ ਜਨਰਲ ਆਸਿਮ ਮੁਨੀਰ ਸਾਹਿਬ ਬੱਚੇ ਨੇ, ਇਹੀ ਤੇ ਅਸੀਂ ਆਨੇ ਵੀ ਉਹ ਬੱਚੇ ਨਹੀਂ ਹੈ, ਕਿਉਂ ਕਰਨ ਡਏ ਨੇ ਸਾਰਾ ਕੁਝ? ਇਹੀ ਤੇ ਇਮਰਾਨ ਖਾਨ ਨੇ ਆਖਿਆ ਵੀ ਤੁਸੀਂ ਜਨਾਬ ਬੱਚੇ ਨਹੀਂ, ਇਹ ਕੰਮ ਨਾ ਕਰੋ। ਲੇਕਿਨ ਇੱਥੇ ਮੁੱਦੇ ਦੀ ਗੱਲ ਇਹ ਹੈ
ਕਿ ਇਹ ਦੋਏ ਬੰਦੇ ਜਿਹੜੇ ਨੇ ਇਹ ਦੋਏ ਸਕ੍ਰਿਪਟ ਕਰ ਰਹੇ ਸਨ, ਇੱਕੋ ਹੀ ਲਿਖਿਆ ਹੋਇਆ ਸਕ੍ਰਿਪਟ, ਇੱਕੋ ਜਿਹੀ। ਹਾਲਾਂਕਿ ਇਹਨਾਂ ਦੋਵਾਂ ਦੇ ਤੁਹਾਨੂੰ ਪਤਾ ਹੈ ਕਿ ਇਹਨਾਂ ਦੋਵਾਂ ਦੀ ਟ੍ਰੇਨਿੰਗ ਫਰਕ ਹੈ। ਅੱਛਾ, ਉਹ ਜਿਹੜੇ ਜਵੇਦ ਚੌਧਰੀ ਸਾਹਿਬ ਨੇ ਉਹਨਾਂ ਤੇ ਕਿਸੇ ਦੇਸੀ ਯੂਨੀਵਰਸਿਟੀ ਤੋਂ ਕੋਈ ਥੋੜ੍ਹੀ ਬਹੁਤ ਪੜ੍ਹਾਈ ਕੀਤੀ ਹੈ। ਜਿਹੜਾ ਦੂਸਰੇ ਲੌਂਡਾ ਜੀ ਨੇ ਇਹਨਾਂ ਦੀ ਪੜ੍ਹਾਈ ਵੀ ਪੂਰੀ ਹੈ, ਕੋਈ ਡਿਗਰੀ ਸ਼ਿਗਰੀ ਨਹੀਂ ਹੈਗੀ, ਬਸ ਇੰਝ ਹੀ ਚੱਲ ਰਿਹਾ। ਇਹ ਕਈ ਜਰਨਲਿਸਟ ਪਾਕਿਸਤਾਨ 'ਚ ਇਹੋ ਜਿਹੇ ਵੀ ਸੱਜਣ ਨੇ ਕਿ ਜਿਨ੍ਹਾਂ ਦੇ ਮਾਂ-ਪਿਓ ਨੇ ਉਹਨਾਂ ਨੂੰ 10ਵੀਂ ਤੇ 12ਵੀਂ ਚੰਗੇ ਸਕੂਲਾਂ ਤੋਂ ਕਰਵਾ ਦਿੱਤੀ ਸੀ ਅਤੇ ਉਦੋਂ ਬਾਅਦ ਹੀ ਬਸ ਫਿਰ ਕੰਮ ਚਲਾਈ ਫਿਰ ਰਹੇ ਨੇ ਉਸ 10ਵੀਂ ਔਰ 12ਵੀਂ ਦੇ ਉੱਤੇ ਹੀ। ਅੱਗੋਂ ਕੋਈ ਟ੍ਰੇਨਿੰਗ ਐਜੂਕੇਸ਼ਨ ਵਗੈਰਾ ਘੱਟ ਹੀ ਹੈ। ਲੇਕਿਨ ਬਾਹਰ ਵਾਪਸ ਆਨੇ ਇਸ ਗੱਲ ਦੇ ਉੱਤੇ ਕਿ ਇਹ ਫੜੇ ਗਏ ਨੇ ਸਕ੍ਰਿਪਟਡ ਕੰਮ ਕਰਦੇ, ਉਹ ਤੁਸੀਂ ਸਬੂਤਾਂ ਨਾਲ ਦੇਖ ਲਿਆ। ਹੁਣ ਮੈਂ ਸਿਰਫ ਤੁਹਾਨੂੰ ਪਹਿਲੇ ਲੌਂਡਾ ਜੀ ਦੀ ਤੁਹਾਨੂੰ ਮੈਂ ਜਿਹੜੀ ਹੈ ਉਹ ਜਿਹੜੀ 2 ਨੰਬਰੀ ਹੈ ਉਹ ਦਿਖਾਵਾਂ ਕਿ ਹਰ ਵੇਲੇ ਇਮਰਾਨ ਖਾਨ ਦੇ ਨਾਲ ਨਫ਼ਰਤ, ਬੁਗਜ਼, ਕਿਉਂਕਿ ਜ਼ਾਹਿਰ ਹੈ ਕਿ ਲਿਫਾਫੇ ਨੇ ਨੂਨ ਲੀਗ ਦੇ, ਉਹਨਾਂ ਦੇ ਘਰ ਦੇ ਬੰਦੇ ਨੇ, ਲੇਕਿਨ ਮੰਨਣਾ ਨਹੀਂ, ਵੇਚਣਾ ਇਮਰਾਨ ਖਾਨ ਨੂੰ। ਇਹ ਜ਼ਰਾ ਹੁਣ ਸਕਰੀਨ ਦੇ ਉੱਤੇ ਇਹਨਾਂ ਦੇ ਪਿਛਲੇ 2-3 ਮਹੀਨੇ ਦੇ ਵੀਲੌਗ ਵੇਖੋ। ਕੋਈ ਇੱਕ ਵੀ ਵੀਲੌਗ ਜਿਹੜਾ ਉਹ ਇਮਰਾਨ ਖਾਨ ਤੋਂ ਬਾਹਰ ਨਹੀਂ ਹੁੰਦਾ। ਹਰ ਵੇਲੇ ਇਮਰਾਨ ਖਾਨ ਦੀ ਤਸਵੀਰ ਵੇਚਣੀ ਹੈ, ਹਰ ਵੇਲੇ ਇਮਰਾਨ ਖਾਨ ਦਾ ਨਾਂ ਵੇਚਣਾ ਹੈ, ਹਰ ਵੇਲੇ ਪਾਕਿਸਤਾਨ ਤਹਿਰੀਕ ਇਨਸਾਫ ਨੂੰ ਵੇਚਣਾ। ਤਹਿਰੀਕ ਇਨਸਾਫ 'ਚ ਇਹ ਹੋ ਗਿਆ, ਇਮਰਾਨ ਖਾਨ ਨੇ ਇਹ ਕਹਿ ਦਿੱਤਾ, ਇਮਰਾਨ ਖਾਨ ਨਾਲ ਇਹ ਹੋ ਗਿਆ, इमरान खान ने बड़ा ऐलान कर दिया, इमरान खान को बड़ी कामयाबी, इमरान खान रो पड़े, इमरान खान परेशान, इमरान खान घबरा गए, इमरान खान ने ये कह दिया, इमरान खान अब मिन्नतों पर आ गए, इमरान खान ने बड़ी धमकी लगा दी। मीन हर चीज़ इमरान औकात टोटल इतनी है, टोटल लिफाफे की औकात इतनी है। माजरत दे नाल ये बड़ी है मेरे मैं जी जो फिकरा किया ना, ये लौंडे लपाड़ा जी तरह बड़े मगरूर फिकरा मेरे को डिलीवर होया, ये मैं माजरत चाहना है। लेकिन बहरहाल टोटल इन्हां दी पूरी हैसीयत जी है ना, ये इन्नी है कि हर वेले इमरान खान को वेचना है तो गालां भी उन्होंने कढ़नियां ने, बुरा भी उन्होंने कहना है। तो कहने का मतलब ये है कि इस वेले तुहानूं कदी कदी इमरान खान के हक च भी गल्लां करते नज़र आउंदे ने, लेकिन ये इस वेले ने क्योंकि अगों मूँह भन देना तुसी। और इन्हां दी कामयाबी भी यही है कि इहो जिहे लोकां नूं तुसी सुणदे हो। जिद्दण तुसी इन्हां नूं सुनना बंद कर दिता, जिद्दण तुसी इन्हां नूं सुनना घट कर दिता, इन्हां जिस तरह हुण तुसी वेखो किसी जमाने दे विच अपने आप नूं जंगल दा बादशाह ही समझदे सन मुबशर लकमान साहब, हुण वेख लो मिलियनस दे विच फॉलोइंग है उन्हां दे यूट्यूब ते कदे जाके वेखना उन्हां दे जिहड़े वीलॉग ने वो किन्ने क लोग वेखदे ने तुहानूं नज़र आ जाएगी। इन्हां दा भी मुस्तकबिल उही होना है जो साडे उस दोस्त दा होया। अगर तुसी वेखना इन्हां नूं छड्डो ते हजे भी बहरहाल काफ़ी कमी आई है, तुहाडे इन्हां नूं वेखण च मजीद आ जाएगी। लेकिन इस वेले इमरान खान नूं बहुत बदतरीन तरीके नाल वेच रहे हैं और हर वेले वेचते हैं, कदी उहदे हक की गल ते कदी उहदे खिलाफ की गल, दोवें पासे खेडण की कोशिश करते हैं सौदा वेचण वास्ते। दूजे पासे जेदा जी ने, जेदा जी तो तुहानूं पता है कि उन्हां दे ये सारे उन्हां दी तपस्या बड़ी लंबी है। वो बर्मा के जंगलों के विच एक एक लत्त ते खलो के जेदा जी ने 7-7 रातां एक लत्त ते खलो के, सोचो बाथरूम भी उत्थे खलोते ही करते सन, किस तरह करते सन मैनूं नहीं पता। हुण तुसी उस इमेजीनेशन च मेहरबानी करके नहीं जाना, मतलब छड्डो गंदे काम वाले पासे की जाना। मैं सिर्फ तुहानूं खबर दित्ती है कि जेदा जी ने किसी नूं दस्सिया कि मैं 7-7 दिन एक लत्त ते खलो के जिहड़ा बाथरूम भी उत्थे ही करदा सा, हिलदा नहीं सा, और इंज अगे अग बाल के ते इंज खलो जांदे सन लत्त चुक के ते तपस्या करते सन उत्थे खलो के। तो उस तो बाद इन्हां नूं अग्नि माता जिहड़ी है कोई इन्हां दे दिमाग 'च खबर पाउंदी सी। उस तो बाद ये चढ़ जाते सन बड़े बड़े दरख्तां दे उत्ते। हुण तुसीं सोचदे होवो भी वो दरख्तां जिन्हां दे उत्ते गूंद कतीरा, सलाजीत, कमरकस ते पता नहीं, मैनूं पता हर शै दरख्तां ते नहीं लगदी, ये जरा इस वेले मुहावरतन गल हो रही है। वो सारी उत्तों तोड़दे सन जाके दरख्तां तो। वो तुहानूं पता जिहड़ी गूंद लगी हुंदी वो तोड़ना बड़ी औखी हुंदी, जुड़ी हुंदी है, सलाजीत भी। ये फिर दंदां नाल तोड़दे सन जेदा जी उहनूं। तो ਉਹਦੇ वास्ते हुण तुसीं सोचदे होगे यार थोड़ी जी गिल साहब वधा दित्ती है गल, एडे उच्चे दरख्त किवें चढ़ जांदे ने। भाई जी तुहानूं उस गल दा नहीं पता। ये श्रीलंका दे विच भी एक हैगा इंस्टीट्यूट ते एक इंस्टीट्यूट हैगा बर्मा 'च। उत्थे बांदरां दा मतलब वो उत्थे इंसान नहीं हैगे, बांदर ने सिर्फ, वो जंगल दे विच बांदरां अपनी यूनिवर्सिटी बनाई है। उत्थे जेदा जी ने डिप्लोमा कीता जाके ते उन्हां फिर इन्हां नूं दस्सिया भी किवें चढ़ना दरख्त दे उत्ते। तो उस वजह तो जेदा जी इंज चढ़ते हैं उत्ते ते मूँह नाल सलाजीत खिच के लियाउंदे ने। ते उहदे नाल इन्हां तुहानूं पता ही पिछले दिनां च वो इन्हां दवाई बनाई सी, एक मरदाना व्यागरा बनाई सी इन्हां शायद, तो ਉਹਨੂੰ पता नहीं मरदाना आखते ने कि मरदानी आखते ने उस अपनी गोली में। तुहानूं विखा भी देणगे मुंडे स्क्रीन ते, वेचते रहे ने बड़ी मेरा वीर। तो वो जिहड़ी इन्हां दी दवाई है ना, वो इन्हां ने ਜ਼ਾਹਿਰ ਹੈ ਉਹਦੇ 'ਚ ਮੈਨੂੰ ਜਿਹੜਾ ਖਤਰਨਾਕ ਕੰਮ ਲੱਗਦਾ ਨਾ, ਅਸਲ ਦਫਾ 144 ਅਗਰ ਲੱਗਣੀ ਚਾਹੀਦੀ ਹੈ ਨਾ, ਉਹ ਉਸ ਦਵਾਈ ਤੋਂ ਤੁਸੀਂ ਕਹਿਣਾ ਗਿੱਲ ਸਾਹਿਬ ਇੱਕ ਪਾਸੇ ਦਫਾ 44 ਦੇ ਖਿਲਾਫ ਬੋਲਦੇ ਹੋ, ਇੱਕ ਪਾਸੇ ਆਉਂਦੇ ਹੋ जेदा जी ਵਿਚਾਰਿਆਂ ਦੀ ਬੇਜ਼ੁਬਾਨ
ਦਵਾਈ ਦੇ ਉੱਤੇ ਦਫਾ 144 ਲਾ ਦਿਓ। ਮੈਂ ਇਸ ਤੋਂ ਆਨਾ ਹੈ ਵੀ ਜੇਦਾ ਜੀ ਦਵਾਈ ਜ਼ਰੂਰ ਬਣਾਉਣ, ਲੇਕਿਨ ਉਹਦੀ ਜਿਹੜੀ ਇਹ ਟਾਰਗੇਟ ਮਾਰਕੀਟਿੰਗ ਕਰਦੇ ਨੇ ਨਾ, ਉਹ ਬੜੀ ਖਤਰਨਾਕ ਹੈ। ਇਹ ਲੋਕਾਂ ਨੂੰ ਆਂਦੇ ਨੇ ਵੀ ਇਹ ਘਰ ਆਪਣੇ ਬਾਬਿਆਂ ਨੂੰ ਵੀ ਖਵਾਓ ਤੇ ਮਾਈਆਂ ਨੂੰ ਵੀ ਖਵਾਓ। ਦੱਸੋ ਕੀ ਕਰਵਾਉਣਾ ਚਾਹੁੰਦੇ ਨੇ? ਮੇਰਾ ਮਤਲਬ ਹੈ ਕਿਹੜੇ ਪਾਸੇ ਜਾਣਾ ਚਾਹੁੰਦੇ ਨੇ, ਕੀ ਕਰਨਾ ਚਾਹੁੰਦੇ ਨੇ? ਪਹਿਲੇ ਹੀ ਨਿੱਕੇ ਨਿੱਕੇ ਘਰ ਨੇ, 4-4 5-5 ਜਵਾਕ ਨੇ ਪਹਿਲੇ ਹੀ ਲੋਕਾਂ ਦੇ। ਉਹ ਅਗਰ 3 ਕਮਰਿਆਂ ਦਾ ਘਰ ਹੈ ਤੇ 2 ਪੁੱਤਰ ਨੇ, ਉਹਨਾਂ ਦੇ ਵਿਆਹ ਹੋਏ ਨੇ, ਉਹ ਆਪਣੀਆਂ ਆਪਣੀਆਂ ਬੁੱਢੀਆਂ ਨਾਲ ਉਸ ਕਮਰੇ 'ਚ ਨੇ, ਤੀਜੇ 'ਚ ਮਾਈ ਬਾਬਾ ਰਹਿੰਦੇ ਨੇ। ਮੇਰਾ ਮਤਲਬ ਕਹਿਣ ਦਾ ਹੈ ਕਿ ਤੁਸੀਂ ਇਹ ਜਿਹੜੇ ਪਾਸੇ ਨੂੰ ਪਾ ਦਿੱਤਾ ਕੰਮ, ਜੇ ਤੁਸੀਂ ਬਾਬਾ ਜੀ ਨੂੰ ਇਹਨਾਂ ਦੀਆਂ ਦਵਾਈਆਂ ਖਵਾਤੀਆਂ, ਬਾਬਾ ਜੀ ਤੁਰ ਪੈਣਾ ਨਵਾਂ ਵਿਆਹ ਕਰਨ, ਫਿਰ ਕਿਹੜੇ ਪਾਸੇ ਨੂੰ ਜਾਓਗੇ? ਇਸ ਲਈ ਜੇਦਾ ਜੀ ਜਿਹੜੇ ਅਮਨੋ ਅਮਾਨ ਔਰ ਸੋਸ਼ਲ ਫੈਬਰਿਕ ਨੂੰ ਤਬਾਹ ਕਰਨਾ ਚਾਹ ਰਹੇ ਨੇ, ਉਹਦੇ ਵਿੱਚ ਬਰੂਦੀ ਸੁਰੰਗਾਂ ਵਿਛਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਜਿਹੜੀ ਇਹਨਾਂ ਦੀ ਮਰਦਾਨਾ ਜਾਂ ਮਰਦਾਨੀ ਦਵਾਈ ਹੈ, ਦੇਸੀ ਵਿਆਗਰਾ ਜਿਹੜਾ ਬਣਾ ਕੇ ਵੇਚਦੇ ਨੇ। ਹੁਣ ਅੱਜ ਕੱਲ੍ਹ ਚੱਲ ਨਹੀਂ ਰਿਹਾ, ਤੇ ਮੈਨੂੰ ਲੱਗਦਾ ਆਉਣ ਵਾਲੇ ਵਕਤ 'ਚ ਸਕਰੀਨ ਤੋਂ ਉਤਰ ਕੇ ਜੇਦਾ ਜੀ ਨੇ ਬੱਸਾਂ ਚੜ੍ਹ ਜਾਣਾ ਹੈ। ਬਹਰਹਾਲ ਮੈਂ ਜੇਦਾ ਜੀ ਨੂੰ ਇਹ ਦੱਸ ਦੇਣਾ ਵੀ ਇਹ ਜਿਹੜਾ ਨੂਨ ਲੀਗ ਵਾਲਿਆਂ ਨੇ ਭਾਰਡਨ ਟੌਨਕ ਲੱਭਿਆ ਹੈ, ਇਹ ਹਾਫਜ਼ਾਬਾਦ ਤੋਂ ਲਾਹੌਰ ਦੀਆਂ, ਪਹਿਲਾਂ ਹਾਫਜ਼ਾਬਾਦ ਤੋਂ ਗੁਜਰਾਂਵਾਲਾ ਤੇ ਗੁਜਰਾਂਵਾਲਾ ਲਾਹੌਰ ਦੀ ਜਿਹੜੀ ਬੱਸ ਹੈ, ਉਹਦੇ ਵਿੱਚ ਜੰਤਰੀਆਂ ਵੇਚਦਾ ਸੀ। ਇਹ ਆਪਣਾ ਡੰਟੋਨਕ ਜਿਹੜਾ ਮੁੰਡਾ, ਤੇ ਇਹ ਉਹਦੇ ਵਿੱਚ ਜੰਤਰੀਆਂ ਵੇਚਦਾ ਸੀ। ਅੱਜ ਥੋੜ੍ਹੀ ਜਿਹੀ ਜ਼ਿਆਦਤੀ ਵੀ ਕਰ ਗਏ ਨੇ ਹਲੀਮ ਆਦਲ ਸ਼ੇਖ ਸਾਹਿਬ ਉਹਨਾਂ ਦੇ ਨਾਲ, ਉਹਨਾਂ ਨੇ ਜ਼ਰਾ ਥੋੜ੍ਹਾ ਜਿਹਾ ਕੰਮ ਵਧਾ ਦਿੱਤਾ। ਮਤਲਬ ਮੈਂ ਤੁਹਾਨੂੰ ਪਤਾ ਹੈ ਕਿ ਮੈਂ ਮਾਂ ਪਿਓ ਭੈਣ ਭਰਾ ਉਹਦੇ 'ਤੇ ਨਹੀਂ ਜਾਂਦਾ, ਇਹ ਮੇਰਾ ਕੰਮ ਨਹੀਂ ਹੈ। ਉਹਨਾਂ ਡੰਟੋਨਕ ਸਾਹਿਬ ਦੇ ਵਾਲਿਦ ਸਾਹਿਬ ਦੇ ਬਾਰੇ ਵੀ ਗੱਲ ਕੀਤੀ, ਮੈਂ ਦੁਬਾਰਾ ਰਿਪੀਟ ਕਰਾਂਗਾ ਮਜ਼ਾਕ ਤੋਂ ਹਟ ਕੇ। ਮਾਂ ਪਿਓ ਭੈਣ ਭਰਾ ਔਰ ਭੈਣਾਂ ਔਰ ਮਾਵਾਂ ਉਹ ਸਾਂਝੀਆਂ ਨੇ। ਇਹ ਮੇਰਾ ਮਤਲਬ ਇੱਥੇ ਨਹੀਂ ਜਾਣਾ, ਟੱਬਰਾਂ 'ਤੇ ਨਹੀਂ ਜਾਣਾ, ਬੰਦੇ ਤੱਕ ਰਹਿਣਾ। ਮੈਂ ਡੰਟੋਨਕ ਤੱਕ ਰਵਾਂਗਾ। ਡੰਟੋਨਕ ਸਾਹਿਬ ਜਿਹੜੇ ਨੇ ਉਹ ਵੀ ਇਹ ਵੇਚਦੇ ਸਨ, ਜੇਦਾ ਜੀ ਵੀ। ਬਹਰਹਾਲ ਇਹ ਦੋਵੇਂ ਫੜੇ ਗਏ ਜੇ। ਇਹ ਦੋਵੇਂ ਜਿਹੜੇ ਸਾਇੰਸਦਾਨ ਸਨ, ਜਿਹੜੇ ਇੱਕ ਕੰਮ ਪਾਉਂਦੇ ਸਨ ਬੜੀ ਦੇਰ ਤੋਂ, ਮੈਂ ਇਦਾਰੇ ਸੇ ਮਿਲ ਕੇ ਆਇਆ ਹੂੰ, ਮੈंने ये कर दिया है, वो कर दिया है, इंज कर देंगे, उंज कर देंगे, मत्थे रंग देंगे। ये जो रोज़ आप रंग जाएंगे, वो जो है ना, वो जो हमारे वो डायलॉग तो ख्वाजा आसिफ साहब का है, लेकिन अदा ज़रा मंसूर अली खान साहब दी है। मंसूर अली खान साहब ਦੇ ਵਿੱਚ ਇੱਕ ਜ਼ਰਾ ਹੋਰ ਵੀ ਜਿੱਦਤ ਹੈ ਥੋੜ੍ਹੀ ਜਿਹੀ, ਇਹਨਾਂ ਦੀ ਸਪੀਡ ਜ਼ਰਾ ਕਿਸੇ ਹੋਰ ਪਾਸੇ ਨੂੰ ਵੀ ਜਾਂਦੀ। ਜ਼ਰਾ ਕਦੀ ਗੌਰ ਨਾ ਵੇਖਿਓ, ਤੁਹਾਨੂੰ ਜ਼ਰਾ ਥੋੜ੍ਹਾ ਜਿਹਾ ਟਿਲਟ ਮਾਰਦੇ ਨਜ਼ਰ ਆਉਣਗੇ। ਇੱਕ ਹੋਰ ਪਾਸੇ ਨੂੰ ਵੀ ਇਹਨਾਂ ਦੀ ਪਰਸਨੈਲਿਟੀ ਨਿਕਲਦੀ ਹੈ, ਉਹ ਜ਼ਰਾ ਮੈਂ ਤੁਹਾਡੇ 'ਤੇ ਛੱਡਦਾ। ਉਹ ਮੈਂ ਮਾਮਲਾ ਜਿਹੜਾ ਨਾ ਤੁਹਾਡੀ ਇਮੈਜੀਨੇਸ਼ਨ 'ਤੇ ਛੱਡਦਾ। ਕਿਸੇ ਵੇਲੇ ਜ਼ਰਾ ਗੌਰ ਨਾ ਵੇਖਿਓ ਵੀ ਕਿਹੜੇ ਪਾਸੇ ਨੂੰ ਜਾਂਦੇ ਨੇ। ਇਹ ਵੀ ਲੀਹ ਪਾਉਂਦੇ ਨੇ, ਉਹ ਜਿਵੇਂ ਢੱਗੇ ਜਿਹੜੇ ਹਲ ਵਾਉਂਦੇ ਹੋਏ ਲੀਹ ਪਾਉਂਦੇ ਨੇ, ਇਹ ਵੀ ਲੀਹ ਪਾਉਂਦੇ ਨੇ। ਕਿਹੜੇ ਪਾਸੇ ਨੂੰ ਪਾਉਂਦੇ ਨੇ, ਕੱਚੇ ਪਾਸੇ ਨੂੰ, ਪੱਕੇ ਪਾਸੇ ਨੂੰ, ਉਹ ਤੁਸੀਂ ਆਪ ਵੇਖ ਲੈਣਾ। ਅੱਛਾ ਜੀ, ਇਹ ਤਾਂ ਮੈਂ ਤੁਹਾਡੇ ਸਾਹਮਣੇ ਇਹਨਾਂ ਦੀ ਸਾਰੀ ਕਹਾਣੀ ਔਰ ਸਟੋਰੀ ਰੱਖਦੀ। ਹੁਣ ਕੋਈ 1-2 ਖਬਰਾਂ ਹੋਰ ਵੀ ਵਿੱਚ ਐਡ ਕਰ ਲਈਏ, ਕਿਉਂਕਿ ਕੰਮ ਫਿਰ ਲੰਮਾ ਹੋ ਜਾਣਾ। ਇਹਨਾਂ ਦੇ ਉੱਤੇ ਹੀ ਤਾਂ ਕੰਮ ਠੀਕ ਨਹੀਂ ਹੈ ਸਾਰਾ। ਇਹਨਾਂ ਤੇ ਮੈਂ ਤੁਹਾਨੂੰ ਦੱਸਿਆ ਹੀ ਹੈ ਵੀ ਜਿਹੜੀ ਕਾਰਵਾਈ ਪਹਿਲੇ ਦਿਨ ਤੋਂ ਪਾ ਰਹੇ ਨੇ, ਉਹ ਇੱਕ ਵਾਰੀ ਇਹਨਾਂ ਦਾ ਇੰਟਰਵਿਊ ਇਮਰਾਨ ਖਾਨ ਸਾਹਿਬ ਨੇ ਕਰਨਾ ਸੀ। ਇਹਨਾਂ ਨੇ ਕਰਨਾ ਸੀ ਇਮਰਾਨ ਖਾਨ ਸਾਹਿਬ ਦੇ ਨਾਲ ਇੰਟਰਵਿਊ ਇੱਕ ਵਾਰੀ, ਅਤੇ ਉਹ ਸਾਡੇ ਦੋਸਤ ਨੇ, ਬੜੇ ਮਿਹਰਬਾਨ ਨੇ, ਉਹਨਾਂ ਨੇ ਇਹਨਾਂ ਦਾ ਉਹ ਇੰਟਰਵਿਊ ਅਰੇਂਜ ਕਰਾਇਆ ਸੀ। ਅਤੇ ਬਹਰਹਾਲ ਮੈਂ ਤਾਂ ਉਦੋਂ ਵੀ ਖਾਨ ਸਾਹਿਬ ਨੂੰ ਦੱਸਿਆ ਸੀ, ਮੈਂ ਕਿਹਾ ਮੈਂ ਅਪੋਜ਼ ਨਹੀਂ ਕਰਾਂਗਾ, ਕਿਉਂਕਿ ਜਰਨਲਿਸਟ ਦਾ ਹੱਕ ਹੁੰਦਾ ਇੰਟਰਵਿਊ ਲੈਣਾ। ਮੈਂ ਤਾਂ ਇੰਨਾ ਬਦਦਿਆਨਤ ਨਹੀਂ ਹੈਗਾ ਕਿ ਮੈਂ ਕਿਸੇ ਦੇ ਇੰਟਰਵਿਊ ਦੀ ਅਪੋਜੀਸ਼ਨ ਕਰਾਂ। ਮੈਂ ਕਦੇ ਕਿਸੇ ਦੇ ਇੰਟਰਵਿਊ ਦੀ ਡਾਇਰੈਕਟ ਅਪੋਜੀਸ਼ਨ ਨਹੀਂ ਕੀਤੀ ਕਿ ਇਹ ਜੀ ਬਿਲਕੁਲ ਨਹੀਂ ਹੋਣਾ ਚਾਹੀਦਾ, ਆਪਣੀ ਰਾਏ ਜ਼ਰੂਰ ਦਿੱਤੀ। ਮੈਂ ਉਹਨੂੰ ਦੱਸਿਆ, ਮੈਂ ਕਿ ਲੇਕਿਨ ਇਹ ਤਾਂ ਮਰੀਮ ਸਾਹਿਬਾ ਦੇ ਘਰ ਦੇ ਬੰਦੇ ਨੇ, ਔਰ ਇਹ ਬਾਜੀ ਸਾਡੀ ਨੇ ਇਹਨਾਂ ਨੂੰ ਤਾਂ ਬਿਲਕੁਲ ਜਿਹੜਾ ਹੈ ਨਾ ਉਹ ਇੰਝ ਹੀ ਰੱਖਿਆ ਜਿਵੇਂ ਘੜੀ ਹੁੰਦੀ ਹੱਥ ਦੀ। ਅਤੇ ਇਹਨਾਂ ਨੂੰ ਇੰਟਰਵਿਊ ਦੇ ਕੇ ਤੁਸੀਂ ਇਹਨਾਂ ਦਾ ਥੋੜ੍ਹਾ ਬਹੁਤ ਵਜ਼ਨ ਹੀ ਵਧਾਉਣਾ ਹੈ। ਉਹ ਇਹਨਾਂ ਦੇ ਪੱਲੇ ਜੋ ਕੁਝ ਪਹਿਲਾਂ ਹੈ ਉਹ ਸਾਰਿਆਂ ਨੂੰ ਪਤਾ ਹੀ। ਬਹਰਹਾਲ ਮੁਖਤਸਰ ਗੱਲ ਇਹ ਹੈ ਕਿ ਇਹ ਅੱਜ ਫੜੇ ਗਏ ਨੇ ਜੀ। ਅਗਲੀ ਹੁਣ ਖਬਰ ਤੁਹਾਡੇ ਸਾਹਮਣੇ ਰੱਖਨੇ, ਇਹ ਵੀ ਫੜੇ ਗਏ ਨੇ। ਅਤੇ ਨਾਲ ਸਾਡੀ ਇੱਕ ਭੈਣ ਹੈ, ਭੈਣ ਹੀ ਕਹਾਂਗੇ, ਚਲੋ ਬੱਚੀ ਹੈ ਸਾਡੀ, ਏਅਰ ਹੋਸਟਸ ਹੈ PIA ਦੀ, ਉਹ ਫੜੀ ਗਈ ਹੈ। ਹਾਂਜੀ, ਉਹ $37,318 ਜਿਹੜੇ ਨੇ ਉਹ ਗੈਰ ਮੁਲਕੀ ਕਰੰਸੀ, ਜ਼ਰੂਰੀ ਨਹੀਂ ਕਿ ਡਾਲਰ, ਹੋਰ ਵੀ ਕਰੰਸੀ ਹੋ ਸਕਦੀ ਹੈ, ਡਾਲਰਾਂ 'ਚ ਕੀਮਤ ਇੰਨੀ ਬਣਦੀ ਹੈ, ਉਹ ਉਹਨਾਂ ਜਰਾਬਾਂ ਜਿੱਥੇ ਪਤਾ ਨਹੀਂ ਕਿੱਥੇ ਕਿੱਥੇ ਲੁਕਾਏ ਸਨ, ਅਤੇ ਉਹ ਕਸਟਮ ਵਾਲਿਆਂ ਫੜ ਲਏ। ਅਤੇ ਉਹਦੀ ਵੀਡੀਓ ਵੀ ਤੁਹਾਡੇ ਸਾਹਮਣੇ ਪੇਸ਼ ਹੈ। ਉਹ ਉਹਨਾਂ ਨੇ ਜਨਾਬੇ ਵਾਲਾ ਅੱਜ ਉਹਨਾਂ ਦੇ ਕੋਲੋਂ ਰਿਕਵਰ ਕੀਤੇ ਨੇ। ਉਹ ਗੈਰ ਬਾਹਰ ਲੈ ਕੇ ਜਾ ਰਹੇ ਸਨ ਜ਼ਾਹਿਰ ਹੈ। ਅਤੇ ਹੁਣ ਲੱਗਦਾ ਤਾਂ ਮੈਨੂੰ ਇਹੀ ਕਿਸੇ ਨੂਨ ਵਾਲੇ ਹੀ ਦਿੱਤੇ ਉਹਨਾਂ ਨੇ ਪੈਸੇ, ਛੁਡਾ ਲੈਣਗੇ ਫਿਰ ਜਿਨ੍ਹਾਂ ਦਿੱਤੇ। ਜਿਸ ਤਰ੍ਹਾਂ ਅਯਾਨ ਅਲੀ ਨੂੰ, ਜਿਹੜੇ ਅਯਾਨ ਅਲੀ ਨੂੰ ਪੈਸੇ ਦਿੰਦੇ ਸਨ, ਉਹਨਾਂ ਬਾਅਦ 'ਚ ਮਾਲਕਾਂ ਨੇ ਛੁਡਾ ਵੀ ਲਿਆ ਸੀ ਅਤੇ ਪੈਸੇ ਵੀ ਆਪਣੇ ਲੈ ਲਏ ਸੀ। ਉਸੇ ਤਰੀਕੇ ਨਾਲ ਇਹਨਾਂ ਨੂੰ ਵੀ ਛੁਡਾ ਲਏਗਾ ਕੋਈ, ਅਤੇ ਡਾਲਰ ਵੀ ਲੈ ਲਏਗਾ। ਅਤੇ ਬਹਰਹਾਲ ਉਹ ਜਿਹੜੇ $37,318 ਦੇ ਨਾਲੇ ਫੜੀ ਗਈ ਹੈ ਏਅਰ ਹੋਸਟਸ PIA ਦੀ। ਮਤਲਬ ਕੋਈ ਰਹਿ ਨਾ ਜਾਏ, ਮਤਲਬ ਕੋਈ ਮਹਿਕਮਾ ਰਹਿ ਨਾ ਜਾਏ ਜਿਹਨੂੰ ਤਬਾਹ ਨਹੀਂ ਕਰਨਾ। ਹੁਣ ਸੋਚੋ, ਇਸ ਵੀਡੀਓ ਤੋਂ ਬਾਅਦ ਬਾਹਰ ਵਾਲੇ ਲੋਕਾਂ ਨੇ ਵੀ ਇਹਨਾਂ ਦੀਆਂ ਇੰਜੀ ਤਲਾਸ਼ੀਆਂ ਲੈਣੀਆਂ ਨੇ। ਸਾਡੇ ਜਿਹੜੇ ਬਾਹਰੋਂ ਜਾਂਦੇ ਨੇ ਵੀ ਉੱਥੇ ਪਤਾ ਨਹੀਂ ਕੀ ਲੈ ਕੇ ਜਾਂਦੇ ਹੋਣਗੇ। ਬਹਰਹਾਲ ਇਹ ਜਿਹੜੀ ਬੀਬੀ ਸੀ, ਇਹਨੂੰ ਕੋਈ ਫਿਕਰ ਨਹੀਂ ਸੀ ਆਪਣੀ ਨੌਕਰੀ ਦੀ, ਪਾਕਿਸਤਾਨ ਦੀ, ਅਤੇ ਅਗਲੇ ਪਾਸੇ ਵੀ। ਚਲੋ ਖੈਰ, ਇਹ ਇਕੱਲੀ ਤਾਂ ਨਹੀਂ ਕਰਨ ਡਈ ਨਾ, ਇੱਥੇ ਅਸੀਂ ਇਕੱਲੇ ਨਹੀਂ ਖਰਾਬ, ਇੱਥੇ ਸਾਰੇ ਨੇ ਜਨਾਬ। ਜਦੋਂ ਹੋਏਗਾ ਹਿਸਾਬ ਉਦੋਂ ਵੇਖ ਲਾਂਗੇ, ਉਹ ਗੱਲ ਬਣੀ ਖੜੀ ਹੈ। ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ, ਇਸ ਖਬਰ ਦਾ ਸਿਰਫ ਇਹ ਮੈਂ ਤੁਹਾਨੂੰ ਦੱਸ ਦਿਆਂ ਕਿ ਹੁਣ ਤੁਸੀਂ ਇਹ ਜ਼ਰੂਰ ਵੇਖਣਾ ਕਿ ਅਯਾਨ ਅਲੀ ਨਾਲ ਜਿਹੜਾ ਸਲੂਕ ਸੀ ਨਾ, ਇਹਦੇ ਨਾਲ ਨਹੀਂ ਹੋਏਗਾ।
ਇਹਦੇ ਨਾਲ ਉਸ ਤੋਂ ਭੈੜਾ ਹੋਏਗਾ, ਮੈਨੂੰ ਇਹ ਲੱਗਦਾ ਹੈ। ਉਹਦੀ ਵਜ੍ਹਾ ਹੈ ਆਉਣ ਵਾਲੀ ਦੇ ਪਿੱਛੇ ਤੇ ਬਹੁਤ ਤਾਕਤਵਰ ਹੱਥ ਸਨ, ਇਹਦੇ ਪਿੱਛੇ ਕੋਈ ਮੇਰਾ ਖਿਆਲ ਹੈ ਛੋਟਾ ਹੱਥ ਹੋਣਾ, ਲੇਕਿਨ ਹੋਏਗਾ ਜ਼ਰੂਰ ਇਹਦੇ ਨਾਲ ਵੀ ਮਾੜਾ ਚੰਗਾ, ਲੇਕਿਨ ਉਹਨਾਂ ਨਹੀਂ, ਮਤਲਬ ਇਹਦੇ ਨਾਲ ਮਾੜਾ ਚੰਗਾ ਹੋਏਗਾ, ਲੇਕਿਨ ਉਹਦੇ ਨਾਲ ਜੋ ਹੋਇਆ ਸੀ ਪ੍ਰੋਟੋਕੋਲ, ਉਹ ਇਹਨੂੰ ਕੁਝ ਨਹੀਂ ਲੱਭੇਗਾ, ਕਿਉਂਕਿ ਮਾੜੇ ਦੀ ਧੀ ਹੋਣੀ ਹੈ, ਜ਼ਾਹਿਰ ਹੈ, ਇਹ ਰੋਸਟਸ ਹੈ। ਅੱਛਾ ਜੀ, ਅੱਗੇ ਚੱਲਨੇ ਜੀ। ਰਾਣਾ ਸਨਾਉल्ला ਦੀ ਬੇਗਮ ਨੇ ਆਖਿਆ ਵੀ ਮੌਲੇ ਨੂੰ ਮੌਲਾ ਨਾ ਮਾਰੇ ਤੇ ਮੌਲਾ ਨਹੀਂ ਮਰਦਾ। इमरान खान को इमरान खान ने मारना है। ਮੌਲੇ ਨੂੰ ਮੌਲੇ ਨਹੀਂ हाँ, ਇਹ ਤਾਂ ਨਹੀਂ ਉਹਨਾਂ ਆਖੀ ਸਿੱਧੀ ਗੱਲ, ਲੇਕਿਨ ਭਾਬੀ ਸਾਹਿਬਾਂ ਨੇ, ਵੈਸੇ ਭਾਬੀ ਸਿਆਣੀ ਬੜੀ ਹੈ ਔਰ ਚੰਗੀ ਵੀ ਹੈ ਤੇ ਸਿਆਣੀ ਵੀ ਹੈ ਤੇ ਤਗੜੀ ਵੀ ਹੈ, ਸੱਚ ਬੋਲਦੀ ਹੈ ਅਕਸਰ। ਜਿਸ ਵੇਲੇ ਮੈਂ ਅਗਵਾ ਹੋਇਆ ਸਾਂ ਤੇ ਉਹਨਾਂ ਉਸ ਵੇਲੇ ਮੇਰੇ ਲਈ ਦੁਆ ਵੀ ਕੀਤੀ ਸੀ। ਸਾਡੀ ਤੇ ਭੈਣ ਹੈ ਵੱਡੀ, ਜ਼ਾਹਿਰ ਹੈ ਮੇਰੇ ਲਈ ਤੇ ਬੜੀ ਇੱਜ਼ਤ ਦੀ ਜਗ੍ਹਾ ਤੇ ਨੇ। ਸਿਆਸਤ ਆਪਣੀ ਜਗ੍ਹਾ ਤੇ ਹੈ, ਮੁਖਾਲਫਤ ਆਪਣੀ ਜਗ੍ਹਾ ਤੇ ਹੈ, ਰਾਣਾ ਸਾਹਿਬ ਦੇ ਕਾਲੇ ਕਰਤੂਤ ਆਪਣੀ ਜਗ੍ਹਾ ਤੇ ਨੇ, ਪਰ ਰਾਣਾ ਸਾਹਿਬ ਦੀ ਬੇਗਮ ਸਾਡੀ ਭੈਣ ਹੈ। ਉਹਨਾਂ ਨੇ ਉਸ ਵੇਲੇ ਮਾੜੇ ਵੇਲੇ 'ਚ ਮੇਰੇ ਵਾਸਤੇ ਦੁਆ ਕੀਤੀ ਸੀ, ਆਖਿਆ ਸੀ ਇਹ ਭੈੜਾ ਹੋ ਰਿਹਾ। ਮੈਂ ਤੇ ਉਹਨੂੰ ਸਾਰੀ ਉਮਰ ਨਹੀਂ ਭੁੱਲ ਸਕਦਾ ਉਸ ਗੱਲ ਨੂੰ। ਤੇ ਉਹ ਬੋਲਦੇ ਵੈਸੇ ਸੱਚ ਹੀ ਨੇ। ਉਹਨਾਂ ਆਖਿਆ ਵੀ ਇਹ ਰਾਣਾ ਸਾਹਿਬ ਹੁਣੀ ਜਿੰਨਾ ਮਰਜ਼ੀ ਝੂਠ ਮਾਰ ਲੈਣ ਤੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਜਿੱਤਣਾ ਅੱਗੋਂ ਇਮਰਾਨ ਖਾਨ ਨਹੀਂ ਹੈ। ਮੈਂ ਪਬਲਿਕ ਜਾਣੀ ਹੈ, ਮੈਂ ਪਬਲਿਕ 'ਚ ਰਹਿੰਦੀ ਹੈ, ਮੈਂ ਪਬਲਿਕ ਨੂੰ ਮਿਲਦੀ ਹੈ, ਮੈਨੂੰ ਪਤਾ ਵੀ ਅੱਗੋਂ ਇਮਰਾਨ ਖਾਨ ਨੇ ਜਿੱਤਣਾ। ਇਹ ਉਹਨਾਂ ਇੱਕ ਸਿੱਧੀ ਤੇ ਪੱਧਰੀ ਤੇ ਸੱਚੀ ਗੱਲ ਕਰ ਛੱਡੀ। ਹੁਣ ਘਰੋਂ ਗਵਾਹੀ ਆ ਗਈ ਹੈ ਤੇ ਇਹਨਾਂ ਦੀ ਹਾਲਤ ਤੁਸੀਂ ਆਪ ਸੋਚੋ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਇਹ ਗਵਾਹੀਆਂ ਪੈ ਰਹੀਆਂ ਨੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ। ਧੀਆਂ ਦੀ ਗੱਲ ਹੋ ਰਹੀ ਹੈ ਤੇ ਅਰੂਬਾ ਕੋਮਲ, ਇਹ ਮੈਂ ਉਰਦੂ ਵੀਲੌਗ 'ਚ ਇਹਨਾਂ ਦਾ ਨਾਂ ਗਲਤੀ ਨਾਲ ਅਰੂਸਾ ਕਹਿ ਦਿੱਤਾ ਸੀ। ਅਰੂਬਾ ਕੋਮਲ ਪਾਕਿਸਤਾਨ ਤਹਿਰੀਕ ਇਨਸਾਫ ਫੇਸਬੁੱਕ ਦੇ ਨਾਲ ਇਹਨਾਂ ਦਾ ਲਿੰਕ ਹੈ। ਉਹ ਇਸਲਾਮਾਬਾਦ ਦੇ ਵਿੱਚ ਇੱਕ ਹੋਸਟਲ ਦੇ ਵਿੱਚ ਰਾਇਸ਼ ਪਜ਼ੀਰ ਸਨ, ਬੱਚੀ ਪੜ੍ਹਦੀ ਸੀ, ਉਹਨੂੰ ਉੱਥੋਂ ਅਗਵਾ ਕਰ ਲਿਆ ਔਰ ਕਸ਼ਮੀਰ ਤੋਂ ਰਹਿਣ ਵਾਲੀ ਹੈ ਬੱਚੀ। ਹੁਣ ਦੱਸੋ, ਬੇਟੇ ਜਿਹੜੇ ਨੇ, ਮੁੰਡੇ ਜਿਹੜੇ ਸਨ ਉਹਨਾਂ ਨੂੰ ਤਾਂ ਚੁੱਕਿਆ ਹੀ ਜਾ ਰਿਹਾ ਸੀ, ਹੁਣ ਧੀਆਂ ਵੀ ਚੁੱਕੀਆਂ ਜਾ ਰਹੀਆਂ ਨੇ। ਇਸ ਪਾਸੇ ਤੇ ਸਾਡੀ ਸੁਸਾਇਟੀ ਕਦੀ ਨਹੀਂ ਸੀ ਆਈ। ਮੈਂ ਪਹਿਲਾਂ ਵੀ ਆਖਿਆ ਵੀ ਧੀਆਂ ਤੇ ਮਾਵਾਂ ਸਾਂਝੀਆਂ ਨੇ, ਪਰ ਪਤਾ ਨਹੀਂ ਅਸੀਂ ਕਿਹੜੇ ਪਾਸੇ ਤੁਰ ਪਏ ਹਾਂ, ਅਸੀਂ ਕਰਨਾ ਕੀ ਹੈ, ਕਿੱਥੋਂ ਤੱਕ ਅਪੜਨਾ ਅਸੀਂ। ਹੁਣ ਅਗਰ ਇਮਰਾਨ ਖਾਨ ਅੱਗੋਂ ਆਖੇਗਾ ਵੀ ਨਿਊਟਰਲ ਹੋ ਜਾਓ, ਇਹ ਕੰਮ ਨਾ ਕਰੋ, ਤੇ ਸਾਰਿਆਂ ਆਖਣਾ ਮਿੰਨਤਾਂ ਕਰ ਲਈਆਂ, ਪੈਰੀਂ ਪੈ ਗਏ। ਉਹ ਭਾਈ ਮੈਂ ਮਿੰਨਤ ਕਰ ਲੈਣਾ ਵੀ ਮੁੰਡਿਆਂ ਨਾਲ ਜੋ ਕਰਨਾ ਕਰ ਲਓ, ਤੁਹਾਡੀ ਮਿਹਰਬਾਨੀ ਹੈ, ਧੀਆਂ ਨਾ ਚੁੱਕੋ, ਤੁਹਾਡੀ ਮਿਹਰਬਾਨੀ। ਹੱਥ ਜੁੜੇ ਵੇਖੋ ਮੇਰੇ। ਧੀਆਂ ਜਿਹੜੀਆਂ ਨਾ, ਲੋਕਾਂ ਦੀ ਇੱਜ਼ਤ ਬੜੀ ਨਾਜ਼ੁਕ ਹੁੰਦੀ ਹੈ, ਜਦੋਂ ਤੁਸੀਂ ਚੁੱਕ ਕੇ ਲੈ ਜਾਓਗੇ। ਇਹਨਾਂ ਨੂੰ ਵਿਆਹੁਣਾ ਵੀ ਹੈ ਲੋਕਾਂ ਨੇ ਕੱਲ੍ਹ ਨੂੰ। ਮਿਹਰਬਾਨੀ ਕਰੋ, ਥੋੜ੍ਹੀ ਜਿਹੀ ਮਿਹਰਬਾਨੀ ਕਰੋ। ਆਪਣੀ ਸੁਸਾਇਟੀ ਵੇਖੋ। ਸੁਸਾਇਟੀ ਪਹਿਲੇ ਹੀ ਔਰਤਾਂ ਦੇ ਉੱਤੇ ਜਿੱਡੀ ਜ਼ਾਲਮ ਹੈ ਉਹ ਤੁਹਾਨੂੰ ਪਤਾ ਹੈ ਚੰਗੀ ਤਰ੍ਹਾਂ। ਔਰਤਾਂ ਤੇ, ਬੱਚਿਆਂ ਤੇ, ਬਜ਼ੁਰਗਾਂ ਤੇ, ਜਾਨਵਰਾਂ ਤੇ ਇਹ ਸੁਸਾਇਟੀ ਪਹਿਲਾਂ ਹੀ ਬੜੀ ਜ਼ਾਲਮ ਹੈ। ਤੇ ਉਸ ਤੋਂ ਬਾਅਦ ਤੁਸੀਂ ਇਸ ਕੰਮ ਨੂੰ ਤੁਰ ਪਏ ਹੋ, ਨਾ ਕਰੋ। ਔਰ ਇਹ ਵੀ ਸੈਯਦਜ਼ਾਦੀ ਹੈ, ਇਹ ਵੀ ਸੈਯਦਜ਼ਾਦੀ ਹੈ। ਤੇ ਥੋੜ੍ਹੀ ਮਿਹਰਬਾਨੀ ਕਰੋ, ਮੇਰੀ ਪਰਸਨਲ ਰਿਕੁਐਸਟ ਹੈ ਕਿ ਇਸ ਤਰ੍ਹਾਂ ਨਾ ਕਰੋ, ਇਹਨੂੰ ਫੌਰੀ ਤੌਰ 'ਤੇ ਰਿਹਾ ਕਰੋ। ਇਹਨੂੰ ਚੁੱਕਿਆ ਜੀ ਸਿਰਫ ਇਸ ਤੋਂ ਕਿ ਉਹ ਆਪਣੀ ਆਵਾਜ਼ ਉਹਨੇ ਕੋਈ ਬੁਲੰਦ ਕੀਤੀ, ਇਮਰਾਨ ਖਾਨ ਦੇ ਨਾਲ ਉਹਨੇ ਕੋਈ ਪੋਸਟ ਲਾ ਦਿੱਤੀ ਹੈ, ਇਮਰਾਨ ਖਾਨ ਦੀ ਸਪੋਰਟ ਕਰ ਦਿੱਤੀ ਹੈ। ਤੁਸੀਂ ਵੀ ਬੱਚਿਆਂ ਵਾਲੇ ਹੋ, ਥੋੜ੍ਹਾ ਜਿਹਾ ਤੁਸੀਂ ਮਿਹਰਬਾਨੀ ਕਰੋ। ਤੇ ਆਇਸ਼ਾ ਭੁੱਟਾ ਸਾਹਿਬਾ ਨੇ ਇੱਕ ਸਵਾਲ ਇਹਦੇ 'ਚ ਰੱਖਿਆ ਹੈ ਕਿ ਸ਼ਹਿਬਾਜ਼ ਸ਼ਰੀਫ ਸਾਹਿਬ ਤੁਸੀਂ ਖੁਦ ਵੀ ਬੇਟੀਆਂ ਵਾਲੇ ਹੋ, ਵਜ਼ੀਰ ਆਜ਼ਮ ਹੋ। ਆਇਸ਼ਾ ਨੂੰ ਵੀ ਮੇਰਾ ਪੈਗਾਮ ਹੈ ਕਿ ਸ਼ਹਿਬਾਜ਼ ਸ਼ਰੀਫ ਵਿਚਾਰੇ ਦਾ ਕੀ ਕੰਮ, ਹੁਣ ਤਾਂ ਪਤਾ ਵੀ ਨਹੀਂ ਹੋਣਾ। ਚੁੱਕਣ ਵਾਲੇ ਇਹਦੇ ਵਿੱਚ ਜ਼ਾਹਿਰ ਹੈ ਚੌਧਰੀ ਸਾਹਿਬ ਨੇ। ਸ਼ਹਿਬਾਜ਼ ਸ਼ਰੀਫ ਦਾ ਇਹਦੇ ਵਿੱਚ ਕੀ ਕੰਮ ਹੈ? ਨਾ ਲੈਣ ਨਾ ਦੇਣ, ਨਾ ਉਹਨੂੰ ਕੋਈ ਪੁੱਛਦਾ ਨਾ ਦੱਸਦਾ ਸ਼ਹਿਬਾਜ਼ ਸ਼ਰੀਫ ਨਾ ਬਾਜੀ ਨੂੰ। ਅੱਛਾ ਜੀ, ਅਗਲੀ ਖਬਰ, ਮੁਸੱਦਕ ਸਾਹਿਬ ਨੇ ਕਿਹਾ ਕਿ ਆਓ ਸਾਡੇ ਨਾਲ ਗੱਲ ਕਰੋ। ਤੇ ਉਹਦੇ 'ਤੇ ਹੁਣ ਮੈਂ ਇਹੀ ਕਹਾਂਗਾ ਵੀ ਮੁਸੱਦਕ ਸਾਹਿਬ ਰੋਵੋ ਨਹੀਂ, ਹਜੇ ਥੋੜ੍ਹਾ ਜਿਹਾ ਇੰਤਜ਼ਾਰ ਕਰੋ। ਅਹਿਮਦ ਨੂਰਾਨੀ ਸਾਹਿਬ ਨੇ ਵੀ ਚੰਗੀ ਸਟੋਰੀ ਕੀਤੀ ਇਹਦੇ 'ਤੇ, ਜ਼ਾਹਿਰ ਹੈ ਉਹਦੇ 'ਤੇ ਵੀ ਗੱਲ ਕਰਾਂਗੇ, ਲੇਕਿਨ ਥੋੜ੍ਹਾ ਇੰਤਜ਼ਾਰ ਕਰੋ। ਤੁਸੀਂ ਇੱਕ ਪਾਸੇ ਗੱਲ ਕਰਨ ਦੀ ਗੱਲ ਕਰਦੇ ਹੋ, ਦੂਜੇ ਪਾਸੇ ਤੁਸੀਂ ਰੋਂਦੇ ਹੋ ਆਪੇ ਹੀ, ਪਿੱਟ ਕੇ ਗੱਲ ਕਰਨ ਡਏ ਹੋ। ਤੁਹਾਨੂੰ ਖਤਰਾ ਜਿਹੜਾ ਪੈਦਾ ਹੋ ਗਿਆ ਉਹ ਤੁਹਾਡੇ ਨਾਲ ਕੰਮ ਹੋ ਜਾਣਾ, ਅੱਜ ਨਹੀਂ ਤੇ ਕੱਲ੍ਹ ਹੋ ਜਾਣਾ। ਉਹਦੀ ਵਜ੍ਹਾ ਇਕਨੋਮੀ ਤਬਾਹ ਹੋ ਗਈ, ਉਹਦੀ ਬਿਲਕੁਲ ਤਬਾਹੀ ਨਿਕਲ ਗਈ। ਅੱਛਾ ਜੀ, ਆਖਰੀ ਖਬਰ ਤੁਹਾਡੇ ਸਾਹਮਣੇ ਰੱਖਣੀ, ਫਿਰ ਮੈਂ ਤੁਹਾਡੇ ਚਿੱਠੀ ਪੱਤਰਾਂ ਵਾਲੇ ਪਾਸੇ ਆਉਣਾ। ਹਿੰਦੁਸਤਾਨ ਦੇ ਵਿੱਚ ਇੱਕ ਸ਼ਖਸ ਨੇ ਬੜੀ ਗੈਰ ਜ਼ਿੰਮੇਦਾਰਾਨਾ ਹਰਕਤ ਕੀਤੀ ਹੈ, ਬੜੀ ਮੈਂ ਇਹੀ ਕਹਾਂਗਾ ਕਿ ਕਮਲੀ ਹਰਕਤ ਕੀਤੀ ਹੈ ਕਿ ਬੇਟੀ ਨੂੰ ਗੋਦ 'ਚ ਬਿਠਾ ਕੇ ਤੇ ਡਰਾਈਵਿੰਗ ਕਰ ਰਿਹਾ ਤੇ ਨਾਲ ਉਹਦੇ ਨਾਲ ਹੱਸ ਖੇਡ ਰਿਹਾ, ਤੇ ਅੱਗੇ ਦੂਸਰਿਆਂ ਦੇ ਬੱਚੇ ਵੀ ਹੋਣੇ ਨੇ ਸੜਕ 'ਤੇ, ਉਹਨਾਂ ਨੂੰ ਮਾਰੇਗਾ ਜਾਂ ਆਪਣਾ ਐਕਸੀਡੈਂਟ ਕਰੇਗਾ ਤੇ ਇਸ ਬੱਚੀ ਨੂੰ ਮਾਰੇਗਾ। ਤੇ ਹਿੰਦੁਸਤਾਨ ਦੇ ਵਿੱਚ ਇਹਦੇ ਉੱਤੇ ਬਹੁਤ ਸਖਤ ਤਨਕੀਦ ਆਈ ਹੈ ਇਸ ਵੀਡੀਓ ਦੇ ਉੱਤੇ। ਅਸੀਂ ਕੋਸ਼ਿਸ਼ ਹੁਣ ਤੋਂ ਕਰਾਂਗੇ ਕਿ ਇੱਕ ਅੱਧੀ ਇਹੋ ਜਿਹੀ ਵੀਡੀਓ ਵੀ ਤੁਹਾਡੇ ਸਾਹਮਣੇ ਰੱਖਿਆ ਕਰੀਏ ਜਿਹਦੇ ਨਾਲ ਮਾਸ਼ਰੇ ਦੀ ਇਸਲਾਹ ਵੀ ਹੋ ਸਕੇ। ਤੇ ਇਹ ਤੁਹਾਡੇ ਸਾਹਮਣੇ ਵੀਡੀਓ ਰੱਖਣ ਦਾ ਮਕਸਦ ਇਹ ਹੈ, ਇਹ ਗੱਲ ਹਿੰਦੁਸਤਾਨ ਪਾਕਿਸਤਾਨ ਦੀ ਨਹੀਂ, ਇਹ ਮਕਸਦ ਇਹ ਹੈ ਕਿ ਇਹੋ ਜਿਹੀਆਂ ਹਰਕਤਾਂ ਨਾ ਕਰਿਆ ਕਰੋ ਜਜ਼ਬਾਤ 'ਚ ਆ ਕੇ। ਬੱਚਿਆਂ ਨੂੰ ਪਿਆਰ ਕਰਨਾ, ਗੱਡੀ ਪਾਸੇ ਤੇ ਲਾਓ ਸੇਫ ਜਗ੍ਹਾ ਦੇ ਉੱਤੇ, ਉੱਥੇ ਬਹਿ ਕੇ ਬੱਚੇ ਨਾਲ ਖੇਡੋ, ਗੱਡੀ 'ਚ ਪਿਆਰ ਕਰੋ। ਇਹ ਗੱਡੀ ਚਲਾਉਂਦਿਆਂ ਹੋਇਆਂ ਹਰਕਤਾਂ ਜਿਹੜੀਆਂ ਨੇ ਇਹ ਕਰ ਰਹੇ ਹੋ, ਕਿਸੇ ਦੇ ਹੋਰ ਦੇ ਬੱਚਿਆਂ ਦਾ ਰਾਹ ਲੈ ਜਾਓਗੇ, ਕਿਸੇ ਦੇ ਮਾਂ ਪਿਓ ਦਾ ਰਾਹ ਲੈ ਜਾਓਗੇ, ਕਿਸੇ ਦੇ ਪਿਓ ਦਾ ਰਾਹ ਲੈ ਜਾਓਗੇ, ਕਿਸੇ ਦੇ ਭਰਾ ਦਾ ਰਾਹ ਲੈ ਜਾਓਗੇ, ਜਾਂ ਆਪਣੀ ਬੱਚੀ ਦਾ ਔਰ ਆਪਣਾ ਰਾਹ ਲੈ ਜਾਓਗੇ। ਕੁਝ ਸ਼ਰਮ ਨੂੰ ਹੱਥ ਮਾਰੋ। ਔਰ ਮੈਂ ਪਾਕਿਸਤਾਨ 'ਚ ਵੀ ਵੇਖਣਾ ਇਹ ਕਾਹਦਾ ਲਾਡ ਹੈ ਬੱਚਿਆਂ ਨੂੰ ਡਰਾਈਵਿੰਗ ਦੇ ਵਿੱਚ ਇਨਵੋਲਵ ਕਰਨਾ ਜਾਂ ਮੋਟਰਸਾਈਕਲ ਦੇ ਉੱਤੇ ਉਹਨਾਂ ਨਾਲ ਖੇਡਾਂ ਖੇਡਣੀਆਂ। ਕੋਈ ਥੋੜ੍ਹਾ ਜਿਹਾ ਬੰਦੇ ਦੇ ਪੁੱਤਰਾਂ ਵਾਲਾ ਕੰਮ ਕਰਿਆ ਕਰੋ, ਉਹਦੀ ਰੈਮੀਫਿਕੇਸ਼ਨ ਸੋਚਿਆ ਕਰੋ, ਆਪਣੇ ਲਈ ਵੀ ਤੇ ਦੂਜਿਆਂ ਲਈ ਵੀ।
ਥੋੜ੍ਹਾ ਖਿਆਲ ਕਰਿਆ ਕਰੋ। ਹੁਣ ਤੁਹਾਡੇ ਚਿੱਠੀ ਪੱਤਰ ਜੀ, ਪਹਿਲਾ ਚਿੱਠੀ ਪੱਤਰ ਹੈ ਜੀ ਕਿ ਇਮਰਾਨ ਖਾਨ ਪਾਕਿਸਤਾਨ 'ਚ ਕਾਨੂੰਨ ਤੇ ਇਨਸਾਫ ਕਾਇਮ ਕਰਨਾ ਚਾਹੁੰਦੇ ਨੇ। ਅਸੀਂ ਪਾਕਿਸਤਾਨੀ ਖੁਦ ਹੀ ਕਾਨੂੰਨ ਇਨਸਾਫ ਦੇ ਨਾਲ ਜ਼ਿੰਦਗੀ ਨਹੀਂ ਗੁਜ਼ਾਰਨਾ ਚਾਹੁੰਦੇ। ਇਹਦੋਂ ਸੱਚੀ ਗੱਲ ਹੋ ਨਹੀਂ ਸਕਦੀ। ਸਾਡੇ 'ਚ ਜਿਹਨੂੰ ਚਾਂਸ ਮਿਲਦਾ ਹੈ ਨਾ, ਉਹ ਹੀ ਤੋਨਾ ਫਿੱਟ ਕਰਦਾ ਆਪਣਾ। ਤੁਸੀਂ ਕਿਸੇ ਬੰਦੇ ਨੂੰ, ਮੈਂ ਵੇਖਿਆ ਬੜੇ ਬੜੇ ਲੋਕ ਇਮਰਾਨ ਖਾਨ ਸਾਹਿਬ ਦੇ ਨਾਲ, ਮੈਂ ਵੇਖਿਆ ਬੜੇ ਬੜੇ ਇਮਾਨਦਾਰ ਲੋਅਰ ਮਿਡਲ ਕਲਾਸ ਤੋਂ ਲੋਕੀ ਆਉਣ, ਜਿਸ ਵੇਲੇ ਤੁਸੀਂ ਉਹਨਾਂ ਨੂੰ ਲਿਆਉਂਦੇ ਹੋ ਮੇਨ ਪੋਜੀਸ਼ਨ 'ਤੇ ਜਿੱਥੇ ਤਾਕਤ ਆਉਂਦੀ ਹੈ, ਉਹਨਾਂ ਨੂੰ ਵੱਡਿਆਂ ਟਾਇਰਾਂ ਵਾਲੀ ਗੱਡੀ ਚਾਹੀਦੀ, ਉਹਨਾਂ ਨੂੰ ਪ੍ਰੋਟੋਕੋਲ ਚਾਹੀਦਾ, ਉਹਨਾਂ ਨੂੰ ਉਹ ਸਾਰਾ ਕੁਝ ਚਾਹੀਦਾ ਜਿਹਦੇ ਖਿਲਾਫ ਨਾਅਰੇ ਮਾਰਦੇ ਸਨ। ਅਤੇ ਇਹ ਮੈਂ ਅਕਸਰ ਲੋਕਾਂ ਨੂੰ ਆਉਂਦਾ ਹੁੰਦਾ, ਪਾਕਿਸਤਾਨੀ ਕਿਤੇ ਵੀ ਬੈਠੇ ਹੋਣ, ਕਿ ਅਗਰ 20 ਬੰਦੇ ਬੈਠੇ ਹੋਣ ਤਾਂ ਯਕੀਨ ਕਰੋ ਉਹਨਾਂ 20 ਦੇ ਵਿੱਚੋਂ 16 ਕਰਪਟ ਹੁੰਦੇ ਨੇ। ਕਿਸੇ ਵੀ ਜਗ੍ਹਾ 'ਤੇ ਪਾਕਿਸਤਾਨੀ ਚੁੱਕ ਲਓ ਤੁਸੀਂ, ਉਹ ਸਿਰਫ ਕਰਪਟ ਉਦੋਂ ਤੱਕ ਨਹੀਂ ਹੁੰਦੇ ਜਦੋਂ ਤੱਕ ਮੌਕਾ ਨਹੀਂ ਮਿਲਿਆ। ਜਦੋਂ ਵੇਲੇ ਮੌਕਾ ਮਿਲਿਆ ਤਾਂ ਆਪਣੇ ਹਿੱਸੇ ਦੀ ਕਰਪਸ਼ਨ ਉਹ ਵੀ ਠੋਕੀ ਠਾਕੀ ਆਉਂਦੇ ਨੇ। ਬਹਰਹਾਲ ਇਹ ਸਾਡਾ ਇੱਕ ਇਜਤਮਾਹੀ ਮਸਲਾ ਹੈ, ਕੀ ਕਰੀਏ। ਅਤੇ ਅੱਛਾ ਜੀ, ਅਗਲਾ ਪਹਿਲਾ ਜਿਹੜਾ ਕੌਮੈਂਟ ਹੈ ਉਹ ਸ਼ਹਿਜ਼ਾਦ ਅਕਰਮ ਸਾਹਿਬ ਦਾ ਹੈ। ਇਹ ਸ਼ਾਹਿਦ ਤਸਨੀਮ ਸਾਹਿਬ ਆਉਂਦੇ ਨੇ ਕਿ ਅਬਦੁੱਲਾ ਗੁੱਲ ਵਰਗਿਆਂ ਦੇ ਵਾਸਤੇ ਇਹੀ ਕਿਹਾ ਜਾਂਦਾ ਕਿ ਆਪ ਕਿਸੇ ਜਈ ਨਾ ਅਤੇ ਗੱਲ ਕਰਨੋਂ ਰਹੀ ਨਾ। ਇਹ ਬਿਲਕੁਲ ਠੀਕ ਕਹਿ ਰਹੇ ਹੋ। ਉਹ ਪੰਜਾਬੀ ਦੇ ਵਿੱਚ ਉਹ ਵੀ ਤੇ ਆਉਂਦੇ ਨੇ ਨਾ ਵੀ ਗੰਦੀ ਔਲਾਦ ਮਜ਼ਾ ਨਾ ਸਵਾਦ, ਉਹ ਜਿਹੜੀ ਕੱਲ੍ਹ ਤੁਹਾਨੂੰ ਦੱਸੀ ਸੀ। ਅੱਛਾ ਜੀ, ਅਗਲਾ ਜਿਹੜਾ ਕੌਮੈਂਟ ਹੈ ਉਹਨਾਂ ਆਖਿਆ ਜੀ, ਗਿੱਲ ਜੀ ਤੁਹਾਡਾ ਵੀਲਾਗ ਇੰਝ ਹੀ ਹੈ ਜਿਵੇਂ ਕਣਕ ਦੀ ਰੋਟੀ, ਹਰ ਸ਼ੈ ਤੋਂ ਦਿਲ ਰੱਜ ਜਾਂਦਾ ਹੈ, ਕਣਕ ਦੀ ਰੋਟੀ ਤੋਂ ਦਿਲ ਰੱਜਦਾ ਨਹੀਂ, ਰੋਜ਼ਾਨਾ ਖਾਈ ਦੀ ਹੈ। ਇਸੇ ਤਰ੍ਹਾਂ ਤੁਹਾਡਾ ਪ੍ਰੋਗਰਾਮ ਵੀ ਰੋਜ਼ ਵੇਖੀਦਾ ਹੈ ਅਤੇ ਦਿਲ ਨਹੀਂ ਰੱਜਦਾ। ਮਾਸ਼ਾਅੱਲਾ, ਕੀ ਤੁਸੀਂ ਜਿਹੜੀ ਮੈਂ ਕੀ ਆਖਾਂ, ਤੁਹਾਡੀ ਐਨੋਲੋਜੀ ਜਿਹੜੀ ਹੈ ਤੁਹਾਡੀ ਉਹ ਕੀ ਜ਼ਬਰਦਸਤ ਹੈ ਜਨਾਬ। ਕਣਕ ਦੀ ਰੋਟੀ, ਗੱਲ ਠੀਕ ਹੈ, ਪੰਜਾਬੀ ਜਿੱਥੇ ਵੀ ਜਾਣ ਰੋਟੀ ਲੱਭਦੇ ਨੇ। ਹੁਣ ਵੀਲਾਗ ਲੰਮਾ ਹੋਇਆ ਕਿਸੇ ਵੇਲੇ ਰੋਟੀ ਲੱਭਣ ਦੇ ਉੱਤੇ ਤੁਹਾਨੂੰ ਗੱਲ ਦੱਸਾਂਗੇ। ਇੱਕ ਮੇਰਾ ਕਜ਼ਨ ਜਿਹੜਾ ਉਹਨੇ ਚਾਈਨੀਜ਼ ਖਾਣ ਤੋਂ ਬਾਅਦ ਆਖਿਆ ਵੀ ਮਸੇਰਾ ਹੁਣ ਰੋਟੀ ਕਿੱਥੋਂ ਖਾਣੀ ਹੈ, ਅਤੇ ਉਹਦੇ 'ਤੇ ਕਿਸੇ ਵੇਲੇ ਫਿਰ ਗੱਲ ਕਰਾਂਗੇ। ਗੱਲ ਤੁਹਾਡੀ ਠੀਕ ਹੈ, ਤੁਹਾਡੀ ਮਿਹਰਬਾਨੀ, ਤੁਸੀਂ ਪਿਆਰ ਕਰਦੇ ਹੋ। ਗਿੱਲ ਸਾਹਿਬ, ਖੁਦਾ ਦੀ ਕਸਮ ਇਸ ਗਰੀਬ ਦੀ ਦੌੜਨੇ ਵਾਲੀ ਵੀਡੀਓ ਵੇਖ ਕੇ ਦਿਲ ਬਾਗ-ਬਾਗ ਹੋ ਗਿਆ। ਬਾਗ-ਬਾਗ ਉਰਦੂ ਚਾਹੁੰਦੇ ਨੇ ਜੀ, ਖੁਸ਼ ਹੋਣ ਨੂੰ, ਚਾਅ ਚੜ੍ਹ ਗਿਆ ਕਹਿਣ ਦਾ ਮਤਲਬ ਹੈ। ਅੱਲਾ ਮੈਨੂੰ ਜਜ਼ਾ ਉਹਨਾਂ ਨੂੰ ਦੇਣ ਵਾਸਤੇ ਆਖਿਆ, ਮਿਹਰਬਾਨੀ। ਇਸ ਲੜਕੇ ਦੀ ਵੀਡੀਓ ਨੂੰ ਐਂਡ ਤੱਕ ਵੇਖੋ। ਦੌੜਦੇ ਹੋਏ ਮੁੰਡੇ ਦੇ ਲੀੜੇ, ਕੱਪੜਿਆਂ ਨੂੰ ਲੀੜੇ ਆਉਂਦੇ ਨੇ ਪੰਜਾਬੀ 'ਚ, ਅਤੇ ਇਹ ਬਟਨਾਂ ਨੂੰ ਬੀੜੇ ਆਉਂਦੇ ਨੇ, ਲੀੜੇ ਅਤੇ ਬੀੜੇ, ਠੀਕ ਹੈ ਨਾ ਜੀ। ਅਤੇ ਲੀੜੇ ਜਿਹੜੇ ਨੇ ਉਹ ਵੀ ਪਾਟੇ ਸਨ। ਉਹ ਨਜ਼ਰ ਤੇ ਮੈਨੂੰ ਆਉਂਦੇ ਸਨ ਮੇਰਾ ਵੀਰ, ਪਰ ਬਹੁਤੀ ਗੱਲ ਨਹੀਂ ਸੀ ਕਰਦਾ, ਹੌਸਲਾ ਮੇਰਾ ਵੀ ਨਹੀਂ ਪੈਂਦਾ। ਮੈਂ ਕਈਆਂ ਚੀਜ਼ਾਂ 'ਚ ਬੜਾ ਤਗੜਾ ਹਾਂ ਅਤੇ ਬਸ ਕਈਆਂ ਚੀਜ਼ਾਂ ਦੇ ਵਿੱਚ ਮਾੜਾ ਹੈ। ਜਦੋਂ ਕਿਸੇ ਦੀ ਗੁਰਬਤ ਵੇਖਣਾ ਹੈ ਤਾਂ ਡਰ ਵੀ ਲੱਗਦਾ, ਰੱਬ ਕੋਲ ਖੌਫ ਵੀ ਆਉਂਦਾ। ਜਿਹੜੀਆਂ ਨਿਅਮਤਾਂ ਰੱਬ ਨੇ ਸਾਨੂੰ ਦਿੱਤੀਆਂ ਨੇ ਉਹਨਾਂ ਦਾ ਸ਼ੁਕਰਾਨਾ ਤਾਂ ਹੈ ਹੀ ਹੈ, ਪਰ ਉਹਨਾਂ ਦਾ ਖੌਫ ਬੜਾ ਆਉਂਦਾ ਹੈ। ਔਰ ਫਿਰ ਇਹ ਸੋਚ ਕੇ ਆਉਂਦਾ ਹੈ ਕਿ ਜਦੋਂ ਸਾਨੂੰ ਪਤਾ ਹੈ ਵੀ ਕਿਸੇ ਕੋਲ ਨਾ ਚੰਗੇ ਲੀੜੇ ਨੇ ਅਤੇ ਨਾ ਖਾਣ ਨੂੰ ਰੋਟੀ ਹੈ, ਅਤੇ ਅਸੀਂ ਕਿਸ ਤਰ੍ਹਾਂ ਇਹ ਸਾਰਾ ਕੁਝ ਇੰਜੋਏ ਕਰ ਰਹੇ ਹਾਂ, ਅਤੇ ਇਸ ਵਾਸਤੇ ਕਈ ਵਾਰੀ ਹਿੰਮਤ ਨਹੀਂ ਪੈਂਦੀ ਇਹਨਾਂ ਗੱਲਾਂ 'ਤੇ ਗੱਲ ਕਰਨ ਨੂੰ, ਜਿਹੜੀ ਸੱਚੀ ਗੱਲ ਹੈ। ਬਹਰਹਾਲ ਹੈ ਉਹ ਸ਼ਹਿਜ਼ਾਦਾ ਹੈ, ਅਤੇ ਮੈਂ ਤੁਹਾਡੇ ਨਾਲ ਕੱਲ੍ਹ ਵੀ ਵਾਅਦਾ ਕੀਤਾ ਸੀ ਵੀ ਇਹਦੇ 'ਤੇ ਨਜ਼ਰ ਰੱਖਾਂਗੇ। ਜੇ ਉਹਨੂੰ ਇਹਨਾਂ ਨੌਕਰੀ ਨਾ ਦਿੱਤੀ ਤਾਂ ਇਨਸ਼ਾਅੱਲਾ ਉਹਦੀ ਨੌਕਰੀ ਦਾ ਇਸ ਵੇਲੇ ਕਿਸੇ ਪ੍ਰਾਈਵੇਟ ਸਿਸਟਮ 'ਚ ਬੰਦੋਬਸਤ ਕਰਾਂਗੇ, ਔਰ ਉਹ ਰਾਬਤਾ ਕਰ ਸਕਦਾ ਸਾਡੇ ਨਾਲ। ਮੇਰੇ ਨਾਲ ਰਾਬਤਾ ਨਾ ਕਰ ਸਕੇ ਅਤੇ ਉਹ ਇਸਲਾਮਾਬਾਦ ਦੇ ਕਿਸੇ ਵੱਡੇ ਸਹਾਫੀ ਉੱਥੇ ਜਾ ਕੇ, ਸਾਰੇ ਟੈਲੀਵਿਜ਼ਨ ਨੇ, ਅਖਬਾਰਾਤ ਨੇ, ਉੱਥੇ ਜਾ ਕੇ ਕਿਸੇ ਨਾਲ ਰਾਬਤਾ ਕਰ ਲੈ ਅਤੇ ਉੱਥੇ ਜਾ ਕੇ ਦੱਸੇ ਆਪਣਾ, ਔਰ ਉਹ ਸਾਰਿਆਂ ਦੇ ਕੋਲ ਮੇਰਾ ਨੰਬਰ ਹੈਗਾ, ਉਹ ਸਾਰੇ ਮੇਰੇ ਨਾਲ ਉਹਦਾ ਰਾਬਤਾ ਕਰਵਾ ਦੇਣਗੇ ਅਤੇ ਇਨਸ਼ਾਅੱਲਾ ਉਹਦੀ ਪ੍ਰਾਈਵੇਟ ਜੋਬ ਦਾ ਅਰੇਂਜ ਕਰਾਂਗੇ। ਨਾ ਹੋ ਸਕੀ ਇਸ ਵੇਲੇ ਗਵਰਨਮੈਂਟ ਦੀ ਤਾਂ ਨਹੀਂ ਹੋ ਸਕਦੀ, ਪ੍ਰਾਈਵੇਟ ਕਰਾਂਗੇ। ਜਦੋਂ ਕਦੀ ਸਰਕਾਰ ਆਈ, ਅਗਰ ਉਹਦਾ ਮੈਰਿਟ ਬਣਦਾ ਹੋਇਆ ਤਾਂ ਉੱਥੇ ਵੀ ਜ਼ਰੂਰ ਕੋਸ਼ਿਸ਼ ਕਰਾਂਗੇ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਇਹਨਾਂ ਨੇ ਮੁਹੰਮਦ ਤੁਫੈਲ ਸਾਹਿਬ ਨੇ ਆਖਿਆ ਵੀ ਗਿੱਲ ਸਾਹਿਬ ਅਸਲਾਮ ਅਲੈਕੁਮ, ਉਹਨਾਂ ਇਹ ਗੱਲ ਆਖਿਆ ਵੀ ਤੁਹਾਡਾ ਵੀਲੌਗ ਜਿਹੜਾ ਉਹਦੇ ਤਜਜ਼ੀਆਤ ਵੀ ਮਿਲਦੇ ਨੇ ਅਤੇ ਮਾਂ ਬੋਲੀ ਜਿਹੜੀ ਪੰਜਾਬੀ ਹੈ ਉਹਦੀ ਵੀ ਜ਼ਰਾ ਥੋੜ੍ਹੀ ਜਿਹੀ ਸਾਨੂੰ ਤੁਸੀਂ ਜ਼ਰਾ ਥੋੜ੍ਹੀ ਚਾਨਣ ਪਾ ਦਿੰਦੇ ਹੋ, ਅਤੇ ਉਹ ਵੀ ਜ਼ਰਾ ਸਾਡੀ ਥੋੜ੍ਹੀ ਜਿਹੀ ਤੁਸੀਂ ਬਿਹਤਰ ਕਰ ਦਿੰਦੇ ਹੋ ਮਾਂ ਬੋਲੀ ਜਿਹੜੀ ਹੈ। ਇਹ 'ਤੇ ਗੱਲ ਕੀਤੀ। ਵੀਲੌਗ ਇੱਕ ਦੋ ਹੋਰ ਨੇ ਕੌਮੈਂਟ, ਲੇਕਿਨ ਉਹ ਫਿਰ ਲੰਮਾ ਹੋ ਜਾਏਗਾ। ਵੀਲੌਗ ਬੜਾ ਲੰਮਾ ਹੋ ਗਿਆ। ਮੈਨੂੰ ਦਿਓ ਇਜਾਜ਼ਤ ਅਤੇ ਰੱਬ ਰੱਖ।